ਵੀ ਹੁਕਮ ਅੰਦਰ ਸਭ ਕੋ ਬਾਹਰੋਂ ਕੋ ਨਾ ਕੋਏ, ਠੀਕ ਨਾ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਾ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੇ ਅਵਰ ਜਨਾ, ਦੂਜੇ ਨੂੰ ਆਪਾਂ ਦੋਸ਼ ਕਾਹਤੋਂ ਦਈਏ? ਦੋਸ਼ ਤੇ ਮੇਰਾ ਕੋਈ ਆਪਣਾ ਹੋਊਗਾ। ਸ਼ੁਕਰ ਹੈ ਵਾਹਿਗੁਰੂ ਜੀ, ਆਪ ਜੀ ਨੇ ਮੈਨੂੰ 2 ਬੱਚੇ ਦਿੱਤੇ ਸੀ, ਜਿਨ੍ਹਾਂ 'ਚ ਇੱਕ ਬੱਚਾ ਮੇਰਾ ਅੱਜ ਚਲੇ ਗਿਆ। ਵਾਹਿਗੁਰੂ ਜੀ ਤੇਰੇ ਹੁਕਮ 'ਚ ਹੀ ਆਇਆ ਸੀ, ਹੁਕਮ 'ਚ ਚਲੇ ਗਿਆ ਵਾਹਿਗੁਰੂ ਜੀ। 5 ਤਰੀਕ ਨੂੰ ਰਾਤੀ 9 ਵਜੇ ਵਾਹਿਗੁਰੂ ਜੀ ਇਹ ਮੇਰਾ ਘਰੋਂ ਨਾ ਮੋਟਰਸਾਈਕਲ ਲੈ ਕੇ ਤੁਰਨ ਲੱਗਾ। ਤੇ ਇਹਨੂੰ ਪੁੱਛਿਆ ਵੀ ਕਿੱਥੇ ਚੱਲਾਂ ਪੁੱਤ, ਤੇ ਕਹਿੰਦਾ ਮੈਂ ਬੀਅਰ ਲੈਣ ਚੱਲਾਂ। ਰਾਤ 9 ਵਜੇ ਰੋਟੀ ਖਾਣੀ ਸੀ ਹਲੇ। ਅਸੀਂ ਫਿਰ ਜਦੋਂ 10 ਵਜੇ ਤੱਕ ਡੀਕਣ ਤੋਂ ਬਾਅਦ 10 ਸਾਢੇ 10 ਵਜੇ ਮੈਂ ਤੇ ਮੇਰੀ ਘਰ ਵਾਲੀ ਫਿਰ ਅਸੀਂ ਸ਼ਹਿਰ ਦੇ ਵਿੱਚ ਗਲੀ ਦੇ ਵਿੱਚ ਵੇਖੋ ਕਿੱਦਾਂ ਦਾ ਉਹ ਸਮਾਂ ਹੋ ਭਾਜੀ ਸਮਾਂ ਹੋਊਗਾ ਵੀ ਬੱਚੇ ਨੂੰ ਮਾਂ ਪਿਓ ਲੱਭਣ ਦੇ ਗਲੀਆਂ ਦੇ ਵਿੱਚ, ਵੇਖਣ ਦੇ ਆ ਵੀ ਕਿੱਥੇ ਮੇਰੇ ਮੋਟਰਸਾਈਕਲ ਪੁੱਤ ਦਾ ਖੜਾ। ਤੇ ਅਸੀਂ ਲੱਭਿਆ ਜੀ 2-2:30 ਵੱਜ ਗਏ ਸਾਨੂੰ ਰਾਤ ਦੇ ਤੜਕੇ ਦੇ। ਰੀਲਾਂ ਬਣਾਉਂਦਾ ਸੀ ਤੇ ਮੈਨੂੰ ਮੇਰੇ ਨਾਲ ਬਣਾਉਂਦਾ ਸੀ ਤੇ ਕਹਿੰਦਾ ਹੁੰਦਾ ਡੈਡੀ ਮੇਰਾ 100 ਯਾਰ ਵਰਗਾ। ਸਿੱਧੂ ਮੂਸੇਵਾਲ ਦਾ ਫੈਨ ਸੀ, ਦੀਪ ਸਿੱਧੂ ਨੂੰ ਬੜਾ ਵਧੀਆ ਕਰਕੇ ਜਾਣਦਾ ਸੀ। ਪਿੱਛੇ ਜੇ ਨਸ਼ੇ ਦੇ ਖਿਲਾਫ ਕੋਈ ਵੀਰ ਜੀ ਚੱਲੀ ਸੀ, ਕੋਈ ਵੀਰ ਕੋਈ ਨਸ਼ੇ ਦੇ ਖਿਲਾਫ, ਸ਼ਾਇਦ ਉਹ ਭਾਈ ਅਮਰਤਪਾਲ ਸਿੰਘ ਦੀ ਸੀ। ਉਸ ਚੀਜ਼ ਨੂੰ ਵੀ ਚੰਗਾ ਸਮਝਦਾ ਸੀ। ਵੇਖੋ ਆਪ ਉਹ ਨਸ਼ੇ ਕਰਦਾ ਪਰ ਉਹਨੂੰ ਨਸ਼ੇ ਛਡਾਉਣ ਵਾਲਾ ਬੰਦਾ ਚੰਗਾ ਲੱਗਦਾ। ਹਰ ਇੱਕ ਗਲੀ ਮੋੜ ਦੇ ਉੱਤੇ ਨਸ਼ਾ ਵਿਕਣ ਦਿਆ। ਲੋਕੀ ਛੋਟੇ ਬੱਚੇ ਹੀ ਅੱਜ ਖੜੇ ਹੋ ਗਏ ਨਾ ਕਿ ਨਸ਼ਾ ਵੇਚਣ ਨੂੰ, 12 14 ਸਾਲ ਦੇ। ਪਿੱਛੇ ਯੁੱਧ ਨਸ਼ਿਆਂ ਵਿਰੁੱਧ ਸਾਡੇ ਪਿੰਡ ਵੀ 3 ਤਰੀਕ ਨੂੰ ਕੈਂਪ ਲੱਗਾ ਸੀ ਤੇ 5 ਤਰੀਕ ਨੂੰ ਸਾਡੇ ਪਿੰਡੋਂ ਕੁਛ ਨਸ਼ਾ ਫੜਿਆ ਗਿਆ ਸੀ ਜੀ, 2000 ਗੋਲੀ। ਪਰ ਉਹਦੇ ਵਿੱਚ ਵੀ ਪਤਾ ਨਹੀਂ ਉਹ ਕੀ ਬਣ ਗਿਆ ਜੀ। ਉਹ ਛੱਡ ਦੂਜੇ ਦਿਨ ਬੰਦੇ ਘਰ ਆ ਕੇ ਕੁਛ ਨਹੀਂ ਬਣਿਆ। ਉੱਥੇ ਸਰੀਏ ਦਾ ਕੰਮ ਕਰਦੇ ਆ। ਮੇਰੇ ਬੇਟਿਆਂ ਦੇ ਭਾਜੀ ਹੱਥਾਂ ਦੇ ਛੇਪਾਂ ਬਦਲ ਗਈਆਂ, ਅੰਗੂਠੇ ਤੇ ਨਾ ਭਾਰਾ ਕੰਮ ਕਰਕੇ, ਮਿਹਨਤ ਕਰ ਕਰਕੇ ਸਰੀਰ ਦਾ ਛੇਪ ਹੀ ਬਦਲ ਗਈ। ਪਰ ਸਾਨੂੰ ਉਹ ਮਨਜ਼ੂਰ ਆ ਕਿਉਂਕਿ ਉੱਥੇ ਬੇਟੇ ਬੱਚੇ ਥੋੜੇ ਸੁਰੱਖਿਅਤ ਆ। ਸਜ਼ਾ ਮੈਂ ਨਹੀਂ ਨੂੰ ਸਜ਼ਾ ਕਹਿੰਦਾ, ਇਹ ਤਾਂ ਰਜਾ ਦੇ ਵਿੱਚ ਰਹਿਣਾ ਸਾਨੂੰ ਮਾਰੇ ਨੇ ਸਿਖਾਇਆ। ਅਸੀਂ ਰਜਾ ਤੇ ਰਹਿਣ ਦੇ ਠੀਕ ਆ, ਆਇਆ ਸੀ ਚਲੇ ਗਿਆ। ਸ਼ੁਕਰ ਹੈ ਵਾਹਿਗੁਰੂ ਜੀ, ਆਪ ਜੀ ਨੇ ਮੈਨੂੰ 2 ਬੱਚੇ ਦਿੱਤੇ ਸੀ, ਜਿਨ੍ਹਾਂ 'ਚ ਇੱਕ ਬੱਚਾ ਮੇਰਾ ਅੱਜ ਚਲੇ ਗਿਆ। ਵਾਹਿਗੁਰੂ ਜੀ ਤੇਰੇ ਹੁਕਮ 'ਚ ਹੀ ਆਇਆ ਸੀ, ਹੁਕਮ 'ਚ ਚਲੇ ਗਿਆ ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਵੇਖ ਰਹੇ ਹੋ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਧਰਤੀ ਤੇ ਪਈ ਹੋਈ ਮ੍ਰਿਤਕ ਪੁੱਤ ਦੀ ਦੇਹ ਦੇ ਕੋਲ ਇੱਕ ਗੁਰਸਿੱਖ ਪਿਤਾ ਖੜਾ ਹੋ ਕੇ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਰਿਹਾ ਹੈ। ਅਰਦਾਸ ਦੇ ਵਿੱਚ ਵਿਰਲਾਪ ਨਹੀਂ, ਸ਼ੁਕਰਾਨਾ ਹੈ। ਉਸ ਸਾਰੀ ਗੱਲਬਾਤ ਦੇ ਪਿੱਛੇ ਦਾ ਸੱਚ ਕੀ ਹੈ, ਉਹੀ ਜਾਣਨ ਅੱਜ ਅਸੀਂ ਡੈਨਵਿੰਡ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਹੁੰਚੇ ਹਾਂ। ਜਿਸ ਘਰ 'ਚ ਅਸੀਂ ਬੈਠੇ ਹਾਂ, ਇਹ ਘਰ ਅਮਨਦੀਪ ਸਿੰਘ ਦਾ, ਉਸ ਨੌਜਵਾਨ ਦਾ ਜਿਸ ਦੀ ਕਿ ਨਸ਼ੇ ਦੀ ਕਾਰਨ ਡੈਥ ਹੋ ਗਈ ਹੈ। ਬਾਕੀ ਸਾਰਾ ਉਹਨਾਂ ਦੇ ਪਰਿਵਾਰ ਦੇ ਕੋਲੋਂ ਜਾਣਦੇ ਆ। ਉਹ ਗੁਰਸਿੱਖ ਪਿਤਾ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਨਰਿੰਦਰ ਸਿੰਘ, ਮਹਿਕਮਾ ਪੁਲਿਸ ASA ਦੀ ਇੱਥੇ ਕਪੂਰਥਲੇ ਜੌਬ ਕਰਦਾ ਜੀ। ਸਿੰਘਣੀ ਮੇਰੀ ਪਿੰਡ ਦੀ ਸਰਪੰਚ ਹੈ ਜੀ। ਠੀਕ ਹੈ। 10-11 ਸਾਲ ਪਹਿਲਾਂ ਬੇਟਾ ਮੇਰਾ ਇਟਲੀ ਗਿਆ ਸੀ ਜੀ, ਇੱਥੋਂ ਵਿਦੇਸ਼ ਭੇਜਿਆ ਮੈਨੂੰ ਜੀ। 10 ਸਾਲਾਂ ਬਾਅਦ ਹੁਣ 27 ਜਨਵਰੀ ਨੂੰ 25 ਚ ਵਾਪਸ ਆਇਆ। ਠੀਕ ਹੈ ਜੀ। 23 ਫਰਵਰੀ ਨੂੰ ਉਹਦਾ ਆਪਾਂ ਵਿਆਹ ਕੀਤਾ ਜੀ। ਠੀਕ ਹੈ ਜੀ। 15 ਤਰੀਕ ਨੂੰ ਉਹਨੇ ਚਲੇ ਜਾਣਾ ਸੀ। ਹੁਣ ਜੁਲਾਈ ਨੂੰ 13 ਤਰੀਕ ਨੂੰ ਜਨਮ ਦਿਨ ਸੀ ਉਹਦਾ, ਤੇ ਡੈਡੀ ਕਹਿੰਦਾ ਮੈਂ 15 ਨੂੰ ਚਲੇ ਜਾਣਾ ਜਨਮ ਦਿਨ ਮਨਾ ਕੇ। ਠੀਕ ਹੈ ਜੀ। ਇਹ ਤੋਂ ਪਹਿਲਾਂ ਜਦੋਂ ਯੁੱਧ ਜਿਹਾ ਲੱਗਾ ਸੀ ਪਾਕਿਸਤਾਨ, ਉਦੋਂ ਇੱਕ ਵਾਰੀ ਵੀ ਟਿਕਟ ਉਦੋਂ ਵੀ ਬਣਾ ਲਈ ਸੀ ਵੀ ਚਲੇ ਜਾਵੇ ਕਿਤੇ। ਹਾਂ, ਪਰ ਉਹ ਵਾਹਿਗੁਰੂ ਜੀ ਦਾ ਸ਼ੁਕਰ ਹੈ ਸੱਚਾ ਪਾਤਸ਼ਾਹ ਨੇ ਉਹ ਯੁੱਧ ਨੂੰ ਰੋਕ ਦਿੱਤਾ, ਜਿਹਦੇ ਨਾਲ ਬਹੁਤਾਤ ਦੁਨੀਆ ਮਰਨੋਂ ਬਚ ਗਈ। ਪਰ ਮੇਰਾ ਬੇਟਾ ਨੇ ਚਲੇ ਜਾਣਾ ਸੀ, ਇਸ ਕਰਕੇ ਉਹ ਰੁਕ ਗਿਆ ਇੱਥੇ, ਕਿਉਂਕਿ ਸਮਾਂ, ਕਾਰਨ ਤੇ ਜਗ੍ਹਾ ਨਿਸ਼ਚਿਤ ਹੁੰਦੀ ਨਾ। ਉਹਦੀ ਮੌਤ ਇੱਥੇ ਲਿਖੀ ਸੀ, ਉਹਦੀ ਇੱਥੇ ਹੋਣੀ ਸੀ, ਇਸ ਕਰਕੇ ਉਹ ਉਦੋਂ ਨਹੀਂ ਜਾ ਸਕਿਆ। ਹੁਣ ਉਹਨੇ 15 ਨੂੰ ਜਾਣਾ ਸੀ। ਉਹ ਵਾਹਿਗੁਰੂ ਜੀ ਜਦੋਂ ਇੱਥੋਂ ਬਾਹਰ ਜਾਣਾ ਸੀ ਉਹਨੇ ਇਟਲੀ, ਤੇ +2 ਚ ਪੜ੍ਹਨ ਤੋਂ ਬਾਅਦ ਹੀ ਮਾੜਾ ਨਸ਼ੇ ਦੇ ਵਿੱਚ ਨਾ ਪੈ ਗਿਆ ਸੀ। ਹੁਣ ਤੋਂ ਪਹਿਲਾਂ ਦੀ ਗੱਲ ਹੈ, 10-15 ਅੱਜ ਤੋਂ 12 ਸਾਲ ਪਹਿਲਾਂ, ਜਦੋਂ ਉਦੋਂ ਇੰਡੀਆ 'ਚ ਸੀ। ਨਸ਼ੇ 'ਚ ਮਾੜਾ ਮੋਟਾ ਪੈਰ ਪਾਇਆ ਤੇ ਥੋੜ੍ਹਾ ਜਿਹਾ ਫਿਰ ਉਹਨੂੰ ਆਪ ਮਹਿਸੂਸ ਹੋਇਆ ਵੀ ਮੈਂ ਗਲਤੀ ਮੇਰੇ ਕੋਲ ਹੋ ਗਈ। ਮੈਨੂੰ ਕਹਿੰਦਾ ਵੀ ਡੈਡੀ ਮੇਰਾ ਇਲਾਜ ਕਰਾ ਦੇ। ਮੈਂ ਉਹਦਾ ਇਲਾਜ ਕਰਾਇਆ ਜੀ, ਵਧੀਆ ਪਿਮਸ ਹਸਪੀਟਲ ਜਲੰਧਰ ਤੋਂ। ਤੇ ਇਲਾਜ ਹੋਣ ਤੋਂ ਬਾਅਦ 5-6 ਮਹੀਨੇ ਨੂੰ ਘਰ ਵਧੀਆ ਰੱਖਿਆ ਮੈਂ। ਜਦੋਂ ਮੈਨੂੰ ਲੱਗਾ ਬਿਲਕੁਲ ਠੀਕ ਹੈ, ਮੈਂ ਉਹਨੂੰ ਆਪਣੀ ਭਤੀਜੇ ਮੇਰਾ ਜਵਾਈ ਆ ਜਰਮਨ, ਉਹਨਾਂ ਦੇ ਕੋਲ ਭੇਜਿਆ ਉਹਨੂੰ। ਹੋ ਸਕਦਾ ਹੈ ਮੈਂ ਕੈਨੇਡਾ ਅਮਰੀਕਾ ਵੀ ਭੇਜ ਦਿੰਦਾ ਬੇਟੇ ਆਪਣੇ ਨੂੰ। ਚਲੋ ਮੇਰੇ ਕੋਲ ਮਹਾਰਾਜ ਦੀ ਕਿਰਪਾ ਨਾਲ ਨੌਕਰੀ ਕਰਨ ਕਰਕੇ ਥੋੜ੍ਹੀ ਜਿਹੀ ਸਮਰੱਥਾ ਸੀ, ਪਰ ਅਮਰੀਕਾ ਕੈਨੇਡਾ 'ਚ ਮੇਰਾ ਕੋਈ ਆਪਣਾ ਨਹੀਂ ਸੀ। ਤੇ ਮੈਨੂੰ ਇਹ ਲੱਗਦਾ ਸੀ ਵੀ ਉੱਥੇ ਮੇਰਾ ਬੇਟਾ ਖਰੇ ਸੇਫ ਨਾ ਰਵੇ। ਉਹ ਮੈਂ ਜਰਮਨ ਭੇਜਿਆ। ਜਰਮਨ 'ਚ ਪੱਕਾ ਨਹੀਂ ਹੋ ਸਕਿਆ, ਇਟਲੀ ਆ ਗਿਆ ਜੀ। ਇਟਲੀ ਪੱਕਾ ਹੋਇਆ 5-6 ਸਾਲਾਂ ਬਾਅਦ, ਬੜੇ ਚਾਵਾਂ ਦੇ ਨਾਲ ਆਇਆ 27 ਤਰੀਕ ਨੂੰ।
23 ਫਰਵਰੀ ਨੂੰ ਇਹ ਵਿਆਹ ਕੀਤਾ ਜੀ ਉਹਦਾ। ਤੇ ਵਿਆਹ ਕਰਨ ਤੋਂ ਮਹੀਨਾ ਡੇਢ ਮਹੀਨਾ ਫਿਰ ਉਹਨੂੰ ਇੱਥੇ ਕੋਈ ਸੰਗਤ ਮਾੜੀ ਮਿਲ ਪਈ। ਮਾੜੀ ਸੰਗਤ ਮਿਲਣ ਦੇ ਕਰਕੇ ਮਾੜਿਆਂ ਬੰਦਿਆਂ ਨਾਲ ਲਿੰਕ ਬਣ ਕਰਕੇ ਉਹ ਮਾੜੀ ਸੰਗਤ ਪਿੰਡ ਦੀ ਹੀ ਮਿਲੀ ਜਾਂ ਹੋਰ ਯਾਰ ਦੋਸਤ ਬਾਹਰ ਦੇ ਸੀ? ਪਿੰਡ ਦੇ ਵੀ ਹੋ ਸਕਦੇ ਨੇ, ਕਿਉਂਕਿ ਪਿੰਡ ਘਰ ਘਰ ਨਾ ਕੀ ਭਾਜੀ। ਸਾਡਾ ਪਿੰਡ, ਮੇਰੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਮੈਂ ਭਾਵੇਂ ਜੌਬ ਤੇ ਹੁੰਨਾ ਵਾਂ, ਮੇਰੀ ਘਰ ਵਾਲੀ ਸਰਪੰਚ ਹੈ। ਲੋਕੀ ਸਰਪੰਚ ਨੂੰ ਆ ਕੇ ਪਿੰਡ ਦਾ ਦੁੱਖ ਦੱਸਦੇ ਕਿ ਨਹੀਂ ਜਦੋਂ, ਤੇ ਮੈਂ ਵੀ ਸੁਣਦਾ। ਕੀ ਦੱਸਦੇ ਨੇ? ਇਹੋ ਲੋਕੀ ਪਿੰਡ 'ਚ ਆ ਕੇ ਦੱਸਦੇ ਆ ਵੀ ਪਿੰਡ ਦੇ ਵਿੱਚ ਹਰ ਇੱਕ ਗਲੀ ਮੋੜ ਦੇ ਉੱਤੇ ਨਸ਼ਾ ਵਿਕਣ ਦਿਆ। ਲੋਕੀ ਛੋਟੇ ਛੋਟੇ ਬੱਚੇ ਹੀ ਅੱਜ ਖੜੇ ਹੋ ਗਏ ਨਾ ਕੀ ਨਸ਼ਾ ਵੇਚਣ ਨੂੰ, 12 14 ਸਾਲ ਦੇ। ਤੇ ਉਹ ਨਾ ਕੀ ਘਰ ਵਾਲੀ ਵਿਚਾਰੀ ਮੇਰੀ ਹਲੇ ਸਮਰੱਥ ਆ, ਹਲੇ ਅਸੀਂ ਵਿਆਹ 'ਚ ਜਿੱਦਾਂ ਬਿਜੀ ਜੇ ਰਹੇ ਆ, ਤੇ ਉਹ ਹਲੇ ਸੰਬੰਧੀ ਕੋਈ ਗੱਲਬਾਤ ਨਹੀਂ ਕਰ ਸਕੀ। ਪਰ ਸਮੇਂ ਤੋਂ ਉੱਦਾਂ ਵੈਸੇ ਜਿੱਦਾਂ ਕਹਿ ਲਓ ਕਿ ਪਿੱਛੇ ਯੁੱਧ ਨਸ਼ਿਆਂ ਵਿਰੁੱਧ ਸਾਡੇ ਪਿੰਡ ਵੀ 3 ਤਰੀਕ ਨੂੰ ਕੈਂਪ ਲੱਗਾ ਸੀ, ਤੇ 5 ਤਰੀਕ ਨੂੰ ਸਾਡੇ ਪਿੰਡੋਂ ਕੁਛ ਨਸ਼ਾ ਫੜਿਆ ਗਿਆ ਸੀ ਜੀ। ਠੀਕ ਹੈ। 2000 ਗੋਲੀ ਸ਼ਾਇਦ ਬੋਰੇ ਦੇ ਵਿੱਚ ਸਾਡੇ ਪਿੰਡ ਵਾਲੇ ਦੱਸਣ ਵਾਲੇ ਦੱਸਦੇ, ਮੇਰੀ ਘਰ ਵਾਲੀ ਨੂੰ ਦੱਸ ਕੇ ਗਏ ਜੀ। ਪਰ ਉਹਦੇ ਵਿੱਚ ਵੀ ਪਤਾ ਨਹੀਂ ਉਹ ਕੀ ਬਣ ਗਿਆ ਜੀ। ਉਹ ਛੱਡ ਦੂਜੇ ਦਿਨ ਬੰਦੇ ਘਰ ਆ ਕੇ ਕੁਛ ਨਹੀਂ ਬਣਿਆ। ਠੀਕ ਹੈ ਵਾਹਿਗੁਰੂ ਜੀ। ਤੇ ਹੁਣ ਬੇਟਾ ਮੇਰਾ ਹੁਣ ਦੁਬਾਰਾ ਵੀ ਜਦੋਂ ਨਸ਼ੇ 'ਚ ਪਿਆ ਵੇ, ਤੇ ਉਹਨੇ ਫਿਰ ਦੁਬਾਰਾ ਫਿਰ ਮੈਨੂੰ ਕਿਹਾ, ਡੈਡੀ ਮੈਂ ਮਤਲਬ ਆ ਗਲਤ ਸੰਗਤ 'ਚ ਪੈ ਕੇ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਸੁਧਾਰੋ, ਸਹੀ ਕਰੋ। ਕਹਿਣ ਦਾ ਭਾਵ ਉਹਨਾਂ ਨੂੰ ਆਪਣੇ ਆਪ ਨੂੰ ਇਹ ਪਤਾ ਲੱਗ ਰਿਹਾ ਸੀ ਮੈਂ ਗਲਤ ਕਰ ਰਿਹਾ। ਉਹ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਕਰਦੇ ਸੀ, ਤਾਂ ਤੁਸੀਂ ਉਸ ਨੂੰ ਦੁਬਾਰਾ ਕੱਢਣ ਦੀ ਕੋਸ਼ਿਸ਼ ਕੀਤੀ? ਅਸੀਂ ਵਾਹਿਗੁਰੂ ਜੀ ਉਹਦੀ ਦੁਬਾਰਾ ਸਾਨੂੰ ਕਹਿਣ ਤੇ 3 ਤਰੀਕ ਨੂੰ ਜੂਨ ਨੂੰ ਪਿਮਸ ਹਸਪੀਟਲ ਜਲੰਧਰ ਹੀ ਉਹਨੂੰ ਦਾਖਲ ਕੀਤਾ। ਉੱਥੇ ਉੱਦਾਂ ਦੇ ਵੈਸੇ ਵਾਰਡ 'ਚ ਜਮ੍ਹਾਂ ਕਰਦੇ ਨੇ ਬੱਚਿਆਂ ਨੂੰ, ਉਹਨੂੰ ਕਿਸੇ ਨੂੰ ਮਿਲਣ ਨਹੀਂ ਦਿੰਦੇ, ਕੈਦ ਜੈ ਵਾਂਗੂ। ਤੇ ਜਿੱਦਾਂ ਉਹਦਾ ਤਾਜ਼ਾ ਵਿਆਹ ਹੋਇਆ ਸੀ, ਅਸੀਂ ਤਾਂ ਦੁੱਖ ਝੱਲਣ ਹੀ ਦਏ ਆ, ਪਰ ਅਸੀਂ ਚਾਹੁੰਦੇ ਸੀ ਵੀ ਉੱਦਾਂ ਦੇ ਮਾਹੌਲ 'ਚ ਨਾ ਚਲੇ ਜਾਵੇ, ਵੀ ਇਹਦੇ ਸੱਸ ਸਹੁਰੇ ਨੂੰ, ਮੰਮੀ ਡੈਡੀ ਵਾਲੇ ਨੂੰ ਪਤਾ ਲੱਗ ਜਾਵੇ ਵੀ ਇਹ ਬੰਦਾ ਨਸ਼ੇ ਕਰਦਾ, ਕਿਤੇ ਉਹ ਵੀ ਨਾ ਦੁਖੀ ਹੋ ਜਾਣਾ। ਇਹ ਕਰਕੇ ਪ੍ਰਾਈਵੇਟ ਰੂਮ ਬੇਨਤੀ ਕਰਕੇ ਲਿਆ ਵੀ ਫੋਨ ਵੀ ਇਹਦੇ ਕੋਲ ਅਵੇਲੇਬਲ ਹੋਊਗਾ, ਘਰ ਵਾਲੀ ਇਹਦੇ ਨਾਲ ਹੋਊਗਾ, ਦਿਲ ਲੱਗਾ ਰਹੂਗਾ। ਅਸੀਂ ਵੀ ਉੱਥੇ ਸਮੇਂ ਤੇ ਡਿਊਟੀ ਕਰਨ ਤੋਂ ਬਾਅਦ ਮੈਂ ਜਾਂਦਾ ਰਿਹਾ। ਤੇ 20 ਤਰੀਕ ਨੂੰ ਅਸੀਂ ਉੱਥੋਂ ਠੀਕ ਹੋ ਕੇ ਵਾਪਸ ਆਏ ਹਾਂ ਜੀ, 17 ਦਿਨ ਬਾਅਦ। ਤੇ 20 ਤਰੀਕ ਤੋਂ 5 ਤਰੀਕ ਤੱਕ ਲਗਭਗ 15 ਦਿਨ ਸੀ। 15 ਦਿਨਾਂ ਦੇ ਵਿੱਚ ਉਹਨੇ 2-3 ਵਾਰੀ ਸਾਡੇ ਕੋਲੋਂ ਇਹਦਾ ਘਰੋਂ ਜਾ ਜੂ ਕੇ ਨਾ ਤੇ ਮਾੜਾ ਮੋਟਾ ਕਰ ਲੈਂਦਾ ਰਿਹਾ ਹਿਸਾਬ ਤੋਂ ਬਾਹਰ। ਅੱਛਾ ਜੀ। ਹਾਂਜੀ। ਸੋ ਹੁਣ ਤੁਹਾਨੂੰ ਕਦੋਂ ਪਤਾ ਲੱਗਾ? ਜਦੋਂ ਪਰਸੋਂ ਜਦੋਂ ਤੁਹਾਡੀ ਵੀਡੀਓ ਸਾਹਮਣੇ ਆਈ ਹੈ, ਜਦੋਂ ਅਰਦਾਸ ਕਰ ਰਹੇ ਹੋ ਤੁਸੀਂ, ਉਹ ਤੁਹਾਨੂੰ ਕਿਵੇਂ ਪਤਾ ਲੱਗਾ ਸਾਰੀ ਗੱਲ? 5 ਤਰੀਕ ਨੂੰ ਰਾਤੀ 9 ਵਜੇ ਵਾਹਿਗੁਰੂ ਜੀ ਇਹ ਘਰੋਂ ਨਾ ਮੋਟਰਸਾਈਕਲ ਲੈ ਕੇ ਤੁਰਨ ਲੱਗਾ। ਤੇ ਇਹਨੂੰ ਪੁੱਛਿਆ ਵੀ ਕਿੱਥੇ ਚੱਲਾਂ ਪੁੱਤ, ਤੇ ਕਹਿੰਦਾ ਮੈਂ ਬੀਅਰ ਲੈਣ ਚੱਲਾਂ ਅੱਡੇ। ਰਾਤ 9 ਵਜੇ ਰੋਟੀ ਖਾਣੀ ਸੀ ਹਲੇ, ਤੇ ਕਹਿੰਦਾ ਮੈਂ ਬੀਅਰ ਲੈਣ ਚੱਲਾਂ ਅੱਡੇ ਤੋਂ। ਤੁਸੀਂ ਵਾਹਿਗੁਰੂ ਜੀ ਇਹ ਵੇਖੋ ਵੀ ਮੈਂ ਇੱਕ ਅੰਮ੍ਰਿਤਧਾਰੀ ਸਿੰਘ ਆ, ਮੇਰੀ ਘਰ ਵਾਲੀ ਅੰਮ੍ਰਿਤਧਾਰੀ ਸਿੰਘ ਆ, ਪਰਿਵਾਰ ਸਾਡਾ ਸਾਰਾ ਹੀ, ਬੱਚੇ ਚਲੋ ਨਹੀਂ, ਪਰ ਵੇਖੋ ਅਸੀਂ ਅੰਮ੍ਰਿਤਧਾਰੀ ਸਿੰਘ ਹੋਣ ਦੇ ਬਾਵਜੂਦ ਵੀ ਆ ਜਿਹੜੇ ਚਿੱਟੇ ਜਿਹੜੇ ਜਾਨੋਂ ਮਾਰ ਦੇਣ ਵਾਲੇ ਨਸ਼ੇ ਆ, ਉਹਨਾਂ ਤੋਂ ਬਚਾਉਣ ਵਾਸਤੇ ਅਸੀਂ ਬੱਚਿਆਂ ਨੂੰ ਇੰਨੀ ਕੁ ਖੁੱਲ੍ਹ ਦੇ ਦਿੱਤੀ ਵੀ ਯਾਰ ਤੂੰ ਬੀਅਰ ਸ਼ਰਾਬ ਵੀ ਪੀ ਲਿਆ ਕਰ। ਪਰ ਉਹ ਇੱਥੋਂ ਬੀਅਰ ਦਾ ਸਾਨੂੰ ਕਹਿ ਕੇ ਗਿਆ, ਪਰ ਉਹਨੇ ਅੱਡੇ ਤੇ ਬੀਅਰ ਨਹੀਂ ਲਈ, ਉਹ ਸਿੱਧਾ ਪਤਾ ਨਹੀਂ ਸ਼ਹਿਰ ਨੂੰ ਚਲੇ ਗਿਆ ਜਾਂ ਪਿੰਡੋਂ ਕੋਈ ਚੀਜ਼ ਸਾਡੇ ਨੂੰ ਲੈ ਕੇ ਗਿਆ। ਇੱਥੋਂ ਜਦੋਂ ਚੀਜ਼ ਲੈ ਕੇ ਗਿਆ ਤੇ ਸਾਨੂੰ ਨਹੀਂ ਪਤਾ ਲੱਗਾ ਕਿੱਥੇ ਗਿਆ। ਅਸੀਂ ਫਿਰ ਜਦੋਂ 10 ਵਜੇ ਤੱਕ ਡੀਕਣ ਤੋਂ ਬਾਅਦ 10 ਸਾਢੇ 10 ਵਜੇ ਮੈਂ ਤੇ ਮੇਰੀ ਘਰ ਵਾਲੀ ਫਿਰ ਅਸੀਂ ਸ਼ਹਿਰ ਦੇ ਵਿੱਚ ਗਲੀ ਦੇ ਵਿੱਚ ਵੇਖੋ ਕਿੱਦਾਂ ਦਾ ਉਹ ਸਮਾਂ ਹੋਊਗਾ ਭਾਜੀ, ਸਮਾਂ ਹੋਊਗਾ ਵੀ ਬੱਚੇ ਨੂੰ ਮਾਂ ਪਿਓ ਲੱਭਣ ਦੇ ਗਲੀਆਂ ਦੇ ਵਿੱਚ, ਵੇਖਣ ਦੇ ਆ ਵੀ ਕਿੱਥੇ ਮੇਰੇ ਮੋਟਰਸਾਈਕਲ ਪੁੱਤ ਦਾ ਖੜਾ। ਤੇ ਅਸੀਂ ਲੱਭਿਆ ਜੀ 2-2:30 ਵੱਜ ਗਏ ਸਾਨੂੰ ਰਾਤ ਦੇ ਤੜਕੇ ਦੇ। ਤੇ ਅਸੀਂ ਫਿਰ ਆ ਗਏ, ਕਿਹਾ ਵੀ ਨਹੀਂ ਲੱਭਣਾ, ਚੱਲਦੇ ਹਾਂ ਘਰ। ਅਸੀਂ ਆ ਕੇ ਸੁੱਤੇ ਹਾਂ। ਸਵੇਰੇ ਮੈਂ ਚਾਹ ਪਾਣੀ ਇਕੱਠੇ ਕਰਦੇ ਹਾਂ, ਮੈਂ ਆਪਣੀ ਘਰ ਵਾਲੀ ਨਾਲ ਮੈਂ ਚਾਹ ਧਰਨ ਲੱਗ ਪੈਣਾ, ਮਿੱਠਾ ਪੱਤੀ ਪਾਉਣ ਲੱਗ ਪੈਣਾ, ਉਹਨੇ ਰੋਟੀਆਂ ਬਣਾਉਣ ਲੱਗ ਪੈਣੀਆਂ, ਰਲ ਮਿਲ ਕੇ ਅਸੀਂ ਰੋਟੀ ਇਕੱਠੇ ਖਾ ਲਈਦੀ। ਅਸੀਂ ਉਸ ਦਿਨ ਹਲੇ ਚਾਹ ਦੇ ਵਿੱਚ ਦੁੱਧ ਪਾਤਾ, ਪਰ ਉਹਨੂੰ ਉਬਾਲਾ ਨਹੀਂ ਆਇਆ। ਮੈਨੂੰ ਫੋਨ ਇੱਕ ਪੁਲਿਸ ਅਫਸਰ ਦਾ ਆਇਆ, ਮੁਲਾਜ਼ਮ ਦਾ, ਵੀ ਇੱਕ ਡੈੱਡ ਬੋਡੀ ਇੱਥੋਂ ਮਿਲੀ ਆ ਅਮਨਦੀਪ ਸਿੰਘ ਦੀ। ਉਹਨਾਂ ਨੇ ਵੈਸੇ ਥੋੜ੍ਹਾ ਜਿਹਾ ਮੈਨੂੰ ਲਮਕਾ ਕੇ ਦੱਸਿਆ ਵੀ ਜਿੱਦਾਂ ਇੱਕਦਮ ਸਦਮਾ ਨਾ ਪਹੁੰਚੇ, ਪਰ ਮੈਂ ਤੁਹਾਨੂੰ ਸ਼ਾਰਟ ਦੱਸਦਾ, ਮੈਨੂੰ ਉੱਥੋਂ ਫੋਨ ਆ ਗਿਆ ਵੀ ਇਹਦਾ ਆਧਾਰ ਕਾਰਡ ਤੇ ਅਮਨਦੀਪ son of ਨਰਿੰਦਰ ਸਿੰਘ ਆ। ਸ਼ੌਂਕ ਬੜਾ ਸੀ ਉਹਨੂੰ, ਮੋਟਰਸਾਈਕਲ 2002 ਮਾਡਲ ਦਾ ਸਾਂਭ ਕੇ ਰੱਖਿਆ ਸੀ, ਉਹਦੇ ਤੇ ਸਰਪੰਚ ਸਾਹਿਬ ਲਿਖਿਆ ਸੀ। ਠੀਕ ਹੈ, ਰੀਲਾਂ ਬਣਾਉਂਦਾ ਸੀ ਤੇ ਮੇਰੇ ਨਾਲ ਬਣਾਉਂਦਾ ਸੀ ਤੇ ਕਹਿੰਦਾ ਹੁੰਦਾ ਡੈਡੀ ਮੇਰਾ 100 ਯਾਰ ਵਰਗਾ। ਤੇ ਸਿੱਧੂ ਮੂਸੇਵਾਲ ਦਾ ਫੈਨ ਸੀ, ਦੀਪ ਸਿੱਧੂ ਨੂੰ ਬੜਾ ਵਧੀਆ ਕਰਕੇ ਜਾਣਦਾ ਸੀ। ਤੇ ਪਿੱਛੇ ਜੇ ਨਸ਼ੇ ਦੇ ਖਿਲਾਫ ਕੋਈ ਵੀਰ ਜੀ ਚੱਲੀ ਸੀ, ਕੋਈ ਨਸ਼ੇ ਦੇ ਖਿਲਾਫ, ਸ਼ਾਇਦ ਉਹ ਭਾਈ ਅਮਰਤਪਾਲ ਸਿੰਘ ਦੀ ਸੀ। ਹਾਂਜੀ। ਤੇ ਉਸ ਚੀਜ਼ ਨੂੰ ਵੀ ਚੰਗਾ ਸਮਝਦਾ ਸੀ। ਵੇਖੋ ਆਪ ਉਹ ਨਸ਼ੇ ਕਰਦਾ, ਪਰ ਉਹਨੂੰ ਨਸ਼ੇ ਛਡਾਉਣ ਵਾਲਾ ਬੰਦਾ ਚੰਗਾ ਲੱਗਦਾ। ਤੁਸੀਂ ਇਹਦੇ ਤੋਂ ਇਹ ਅੰਦਾਜ਼ਾ ਲਾਓ ਵੀ ਉਹ ਉਸ ਨਸ਼ੇ ਦੇ ਵਿੱਚ ਫਸ ਕੇ ਵੀ
ਕਿੰਨਾ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਅੰਦਰੋਂ ਜਾਗਦਾ ਸੀ ਨਾ, ਹਾਂ। ਬੇਸ਼ੱਕ ਉਹਨੂੰ ਲੱਗ ਗਈ ਉਹ ਚੀਜ਼, ਉਹ ਇੱਕ ਬਿਮਾਰੀ ਹੈ ਜਿਹੜੀ ਠੀਕ ਹੋ ਸਕਦੀ ਹੈ। ਹਾਂਜੀ। ਜੇ ਆਪਾਂ ਬਿਮਾਰ ਵਿਅਕਤੀ ਨਾਲ ਹੀ ਵਿਤਕਰਾ ਕਰਨ ਲੱਗ ਜਾਾਂਗੇ ਉਹ ਗਲਤ ਹੈ। ਉਹ ਬਿਮਾਰੀ ਹੈ ਉਹ ਠੀਕ ਹੋ ਸਕਦੀ, ਜਿੱਦਾਂ ਤੁਸੀਂ ਦੱਸਿਆ ਪਹਿਲਾਂ ਵੀ ਠੀਕ ਕਰਕੇ ਹੀ ਬਾਹਰ ਭੇਜਿਆ, 10 ਸਾਲ ਲਾਏ ਨੇ, ਹੁਣ ਵੀ ਠੀਕ ਹੋ ਸਕਦੀ ਸੀ, ਪਰ ਹੁਣ ਉਹ ਮੌਕਾ ਖੁੰਝ ਗਿਆ ਹੱਥੋਂ। ਵਾਹਿਗੁਰੂ ਜੀ ਉਦੋਂ ਮਹਾਰਾਜ ਨੇ ਉਹਦੇ ਸਵਾਸ ਹੈਗੇ ਸੀ, ਹਲੇ ਹੋਰ 10 ਸਾਲ ਵਾਲੇ ਜ਼ਿੰਦਗੀ ਜੀਣੀ ਸੀ ਉਹਨੇ, ਠੀਕ ਨਹੀਂ। ਹੁਣ ਉਹਦੇ ਸਵਾਸ ਪੂਰੇ ਹੋ ਗਏ ਸੀ, ਨਹੀਂ ਗੱਲਬਾਤ ਬਣੀ। ਮੈਨੂੰ ਕੱਲ ਇੱਥੇ ਕਿਸੇ ਬੰਦੇ ਨੇ ਦੱਸੀ ਵੀ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਹੈ ਸਾਇੰਸ ਸਿਟੀ, ਉਹਨੂੰ ਬੜੀ ਤੇਜ਼ ਆਵਾਜ਼ ਆਈ ਰਾਤ ਨੂੰ 10 ਵਜੇ, ਬਹੁਤ ਜਿੱਦਾਂ ਬੰਬ ਫਟ ਗਿਆ ਹੁੰਦਾ। ਜਦੋਂ ਬਾਹਰ ਨਿਕਲੇ ਵੇਖਿਆ ਮੋਟਰਸਾਈਕਲ ਦਾ ਤੇ ਟਰੱਕ ਦਾ ਐਕਸੀਡੈਂਟ ਹੋਇਆ, ਮੋਟਰਸਾਈਕਲ ਬੜੀ ਦੂਰ ਜਾ ਕੇ ਡਿੱਗਾ, ਬੰਦਾ ਉੱਠ ਕੇ ਤੁਰ ਪਿਆ ਚੰਗਾ ਭਲਾ, ਤੁਰ ਕੇ ਮੋਟਰਸਾਈਕਲ ਚੱਕਿਆ, ਉਹਨੂੰ ਰਾਜੀ ਖੁਸ਼ੀ ਪਾਣੀ ਪਿਆ ਕੇ ਚਲੇ ਗਿਆ। ਉਹਨੇ ਜਦੋਂ ਥੋੜ੍ਹਾ ਜਿਹਾ ਗਾਂਹ ਜਾ ਕੇ ਹੱਥ ਮਾਰਿਆ ਤੇ ਉਹਦਾ ਬਟੂਆ ਹੈ ਨਾ, ਉਹ ਫੇਰ ਵਾਪਸ ਆ ਗਿਆ। ਆ ਕੇ ਜਦੋਂ ਉੱਥੇ ਲਾਈਟ ਲੂਟ ਮਾਰ ਕੇ ਉਹ ਸਿਕਿਉਰਿਟੀ ਗਾਰਡ ਵਾਲੇ ਉੱਥੇ ਸੀ, ਬਟੂਆ ਦਾ ਲੱਭ ਗਿਆ। ਬਟੂਆ ਲੱਭਣ ਤੋਂ ਵਾਹਿਗੁਰੂ ਜੀ ਦੁਬਾਰਾ ਗਿਆ ਨਾ ਜਦੋਂ, ਫੇਰ ਉਦੋਂ ਪੁਲ ਨਹੀਂ ਸੀ ਬਣਿਆ ਜਿਹੜਾ ਹੁਣ ਵਡਾਲੇ ਫਾਟਕ ਵਾਲਾ, ਜਦੋਂ ਥੋੜ੍ਹਾ ਜਿਹਾ ਗਾਂਹ ਗਿਆ ਤਾਂ ਉੱਥੇ ਦੁਬਾਰਾ ਫੇਰ ਉਹਦਾ ਐਕਸੀਡੈਂਟ ਹੋ ਗਿਆ, ਉੱਥੇ ਉਹਦੀ ਮੌਤ ਹੋ ਗਈ। ਵੇਖੋ ਮੌਤ ਦੀ ਜਗ੍ਹਾ ਉਹੀ ਸੀ ਉਹਦੀ, ਪਰ ਹਲੇ ਸਮਾਂ ਨਹੀਂ ਸੀ, ਹਲੇ ਉਹਦੇ ਸਵਾਸ ਹੈਗੇ ਸੀ ਹੋਰ, ਠੀਕ ਨਹੀਂ। ਇਸ ਕਰਕੇ ਮੈਂ ਕਹਿੰਦਾ ਵੀ ਐਕ ਹੀ ਨਹੀਂ ਠੀਕ ਹੋਇਆ, ਐਕ ਹੀ ਉਹਦੇ ਸਵਾਸ ਨਹੀਂ ਸੀ ਹੈਗੇ ਹੋਰ। ਅੱਛਾ, ਤੁਸੀਂ ਜਿਸ ਤਰੀਕੇ ਨਾਲ ਤੁਸੀਂ ਪੂਰਨ ਸਿੱਖ ਦੇ ਰੂਪ ਦੇ ਵਿੱਚੋਂ ਇਹ ਕਿਸ ਤਰੀਕੇ ਦੇ ਨਾਲ ਜਿਗਰਾ ਆਉਂਦਾ ਹੈ ਇੰਨਾ ਜ਼ਿਆਦਾ ਵੀ ਆਪਣੇ ਪੁੱਤ ਦੀ ਮ੍ਰਿਤਕ ਦੇਹ ਦੇ ਕੋਲ ਖੜ ਕੇ, ਕਿਉਂਕਿ ਦੁਨਿਆਵੀ ਅਜੀਬ ਹੈ ਨਾ, ਬੰਦਾ ਹਮੇਸ਼ਾ ਉਹ ਝੋਰਾ ਵੀ ਕਰਦਾ ਹੈ, ਵਿਰਲਾਪ ਵੀ ਕਰਦਾ ਹੈ। ਅਸੀਂ ਆਮ ਤੌਰ 'ਤੇ ਇੰਨੀ ਛੇਤੀ ਨਹੀਂ ਯਕੀਨ ਕਰਦੇ ਪਰਮਾਤਮਾ ਦੇ ਭਾਣੇ ਦੇ ਵਿੱਚ। ਸੋ ਉਹ ਸਥਿਤੀ ਕਿਹੋ ਜਿਹੀ ਸੀ ਜਦੋਂ ਤੁਸੀਂ ਅਰਦਾਸ ਕਰ ਰਹੇ ਸੀ, ਕੀ ਆਇਆ ਮਨ ਦੇ ਵਿੱਚ ਉਸ ਸਮੇਂ? ਵਾਹਿਗੁਰੂ ਜੀ, ਜਿੱਦਾਂ ਤੁਸੀਂ ਅੱਜ ਮੇਰੇ ਕੋਲ ਲੈ ਕੇ ਆਏ ਜੇ ਨਾ ਮਾਈਕ ਤੇ, ਮੈਂ ਅੱਗੇ ਵੀਡੀਓ ਵੇਖਦਾ ਹੁੰਦਾ ਸੀ ਖਬਰਾਂ 'ਚ, ਤੇ ਮੈਨੂੰ ਪ੍ਰੈਸ ਰਿਪੋਰਟਰਾਂ 'ਤੇ ਗੁੱਸਾ ਜਿਹਾ ਆਇਆ ਹੁਣ ਯਾਰ ਇਹਨਾਂ ਦਾ ਕਿੱਦਾਂ ਦਾ ਦੁੱਖ ਵਾਲੀ ਘੜੀ ਹੈ ਤੇ ਇਹ ਪ੍ਰੈਸ ਰਿਪੋਰਟਰ ਉੱਥੇ ਚਲੇ ਗਏ। ਪਰ ਕਈਆਂ ਦੇ ਵਿੱਚ ਗੱਲ ਕਰਨ ਦਾ ਥੋੜ੍ਹਾ ਜਿਹਾ ਜਿੱਦਾਂ ਹੌਸਲਾ ਹੈਗਾ ਵੀ ਮੈਂ ਉਹਦੇ ਭਾਣੇ 'ਚ ਰਹਿਣ ਵਾਲਾ ਬੰਦਾ ਨਾ, ਵੀ ਹੁਕਮ ਅੰਦਰ ਸਭ ਕੋ ਬਾਹਰ ਹੋਕੋ ਨਾ ਕੋਏ, ਠੀਕ ਨਾ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਦੂਜੇ ਨੂੰ ਆਪਾਂ ਦੋਸ਼ ਕਾਹਤੋਂ ਦਈਏ? ਦੋਸ਼ ਤੇ ਮੇਰਾ ਕੋਈ ਆਪਣਾ ਹੋਊਗਾ, ਕੋਈ ਇਸ ਜਨਮ 'ਚ ਹੋਊਗਾ, ਇਸ ਜਨਮ 'ਚ ਨਾ ਹੋਊਗਾ, ਕੋਈ ਪਿਛਲਾ ਹੋਊਗਾ। ਸੰਤ ਮਸਕੀਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੇ ਕਥਾ ਕਰਦਿਆਂ ਕੋਈ ਕਰਮਾਂ ਦੀ ਗੱਲ ਚੱਲਦੀ ਸੀ। ਉਹ ਅਗਲੇ ਦਿਨ ਨਾ ਕੋਈ ਛੋਟੀ ਜਿਹੀ ਬੱਚੀ 2 ਸਾਲ ਦੀ ਜਾਂ 1.5 ਸਾਲ ਦੀ ਉਹਦੇ ਅੱਗੇ ਰੱਖ ਦਿੱਤੀ, ਉਹਨੂੰ ਵਿਚਾਰੀ ਨੂੰ ਦਿਸਦਾ ਨਹੀਂ ਸੀ, ਕੋਈ ਇਦਾਂ ਦੀ ਸੀ, ਉਹਦੇ 'ਚ ਅੰਗਹੀਣ ਸੀ ਉਹ। ਠੀਕ ਹੈ। ਉਹਨੂੰ ਸਵਾਲ ਕਰਤਾ ਸੰਤ ਸਿੰਘ ਮਸਕੀਨ ਨੂੰ, ਜੀ ਦੱਸੋ ਇਹ ਬੱਚੀ ਜਨਮ ਹਲੇ ਲਈ ਆ 1.5-2 ਸਾਲ ਦੀ ਆ, ਇਹਨੇ ਕੀ ਮਾੜਾ ਕਰਮ ਕਰ ਲਿਆ ਜੋ ਇਹ ਭੋਗ ਰਹੀ? ਹਾਂ, ਇਹ ਵਿਚਾਰੀ ਅਪੰਗ ਆ, ਅਪਾਹਜ ਆ। ਸੰਤ ਸਿੰਘ ਮਸਕੀਨ ਨੇ ਦੱਸਿਆ ਵੀ ਕਈ ਫਲ ਜਿਹੜੇ ਇਦਾਂ ਦੇ ਆ, ਜਿੱਦਾਂ ਕਣਕ ਆ 5-6 ਮਹੀਨਾ ਬਾਅਦ ਫਲ ਲੱਗ ਜਾਂਦਾ, ਝੋਨਾ ਅੰਬ ਕਈ 2 ਸਾਲ, ਹੁਣ ਅੱਜ ਕੱਲ੍ਹ ਦੂਜੇ ਆਉਣ ਲੱਗ ਪਏ, ਛੇਤੀ ਫਲ ਲੱਗਣ ਲੱਗ ਪਦਾ। ਉਹ ਕਹਿੰਦੇ ਇੱਕ ਦਰਖਤ ਇਮਲੀ ਦਾ ਵੀ ਆ, ਉਹਨੂੰ 35-40 ਸਾਲ ਬਾਅਦ ਦਰਖਤ ਲੱਗਦਾ, ਉਹਨੂੰ ਕੋਈ ਆਪ ਲਾਉਂਦਾ ਨਹੀਂ, ਇਨਸਾਨ ਨਹੀਂ ਲਾਉਂਦਾ, ਉਹਨੂੰ ਕਿਹੜਾ 35-40 ਸਾਲ ਵੇਟ ਕਰੇ ਫਲ ਦੀ, ਬੰਦੇ ਦੀ ਇੰਨੀ ਉਮਰ ਹੀ ਨਹੀਂ, ਮੈਂ ਅੱਜ ਫਲ ਲਾ ਸਕਦਾ ਇਮਲੀ ਦਾ? ਮੈਨੂੰ ਕਹੇ ਯਾਰ ਮੈਂ ਉਦੋਂ ਤੱਕ ਜੀਂਦੇ ਨਹੀਂ ਰਹਿਣਾ। ਉਹ ਰਾਜਸਥਾਨ 'ਚ ਬੀਆਬਾਨ 'ਚ ਦਰਖਤ ਹੁੰਦਾ। ਉਹ ਸਵਾਲ ਦਾ ਜਵਾਬ ਲੋਕਾਂ ਨੂੰ ਦੇਤਾ ਵੀ ਆਪਾਂ ਇੱਕ ਕਹਾਣੀ ਨਹੀਂ ਸੁਣੀ, ਉਹ ਕਿਸੇ ਨੂੰ ਸੂਲੀ ਤੇ ਚੜ੍ਹ ਕੇ ਮਰਦਾ ਕੋਈ ਰਿਸ਼ੀ ਸੰਤ ਮਹਾਂਪੁਰਸ਼। ਉਹ ਕਹਿੰਦਾ ਯਾਰ ਮੈਂ ਤਾਂ ਕਰਮ ਮਾੜਾ ਨਹੀਂ ਕੀਤਾ, ਉਹਦੇ 'ਚ ਬਲ ਸੀ, ਉਹਨੇ ਆਪਣੇ 100 ਜਨਮ ਤੱਕ ਮਗਰ ਵੇਖ ਲਿਆ, 100 ਜਨਮ ਉਹਨੇ ਕੁਛ ਨਹੀਂ ਪਾਪ ਕੀਤਾ। ਉਹ ਫਿਰ ਮਹਾਰਾਜ ਨੂੰ ਕਹਿੰਦਾ, ਉਹ ਕਹਿੰਦਾ ਥੋੜ੍ਹਾ ਹੋਰ ਮਗਰ ਵੇਖ। ਜਦੋਂ ਮਗਰ ਹੋਰ ਜਾਂਦਾ ਤੇ ਉਹ ਕਿਸੇ ਨਾ ਜਾਨਵਰ ਨੂੰ, ਛੋਟੇ ਜਿਹੇ ਕਿਸੇ ਜਾਨਵਰ ਨੂੰ, ਜਿੱਦਾਂ ਨਿਆਣੇ ਨੂੰ ਨਹੀਂ ਪਤਾ ਹੁੰਦਾ, ਬਚਪਨ ਦੇ ਵਿੱਚ ਲਾ ਲਓ, ਉਹਦੇ ਨਾਲ ਇੱਦਾਂ ਦਾ ਸੂਲਾ ਮਾਰਦੇ ਆ। ਉਹ ਫਿਰ ਉਹਨੂੰ ਪਤਾ ਲੱਗਦਾ ਤੈਨੂੰ ਸਜ਼ਾ ਉਸ ਚੀਜ਼ ਦੀ ਹੈ। ਇਹ ਸਜ਼ਾ ਮੈਂ ਨਹੀਂ ਇਹਨੂੰ ਸਜ਼ਾ ਕਹਿੰਦਾ, ਇਹ ਤਾਂ ਰਜਾ ਦੇ ਵਿੱਚ ਰਹਿਣਾ ਸਾਨੂੰ ਮਹਾਰਾਜ ਨੇ ਸਿਖਾਇਆ, ਅਸੀਂ ਰਜਾ 'ਚ ਰਹਿਣ ਦੇ। ਠੀਕ ਆ, ਅਸੀਂ ਚਲੇ ਗਿਆ, ਆਪਣੀ ਵਧੀਆ ਜ਼ਿੰਦਗੀ ਜੀ ਕੇ ਗਿਆ, ਮੌਜਾਂ ਕਰਕੇ ਗਿਆ। ਠੀਕ ਹੈ, ਮੈਨੂੰ ਇਸੇ ਚੀਜ਼ ਦੀ ਹੈਗੀ ਆ ਵੀ ਚਲੋ ਯਾਰ ਪੂਰੀ ਐਸ਼ ਆਰਾਮ ਕਰਕੇ ਗਿਆ ਵੇ, ਚਲੋ ਭਾਵੇਂ ਨਸ਼ੇ ਹੀ ਖਾ ਪੀ ਕੇ ਗਿਆ ਵੀ, ਮਤਲਬ ਦੁਖੀ ਨਹੀਂ ਗਿਆ। ਦੁਖੀ ਸਾਨੂੰ ਥੋੜ੍ਹਾ ਜਿਹਾ ਕਰ ਗਿਆ, ਪਰ ਅਸੀਂ ਉਸ ਦੁੱਖ ਨੂੰ ਸਹਾਰਨ ਦੇ ਯੋਗ ਆਪਣੇ ਆਪ ਨੂੰ ਸਮਝਦੇ ਹਾਂ। ਠੀਕ ਹੈ ਨਾ। ਅੰਦਰ ਬਾਬਾ ਜੀ ਨਾ ਕਥਾ ਸੁਣਾਉਣ ਦੇ, ਮੇਰੀ ਘਰ ਵਾਲੀ ਥੋੜ੍ਹਾ ਜਿਹਾ ਦਿਲ ਛੱਡ ਗਈ ਆ। ਅਸੀਂ ਉਹੀ ਦੇਖ ਰਹੇ ਸੀ ਜਦੋਂ ਅਸੀਂ ਆਏ ਕਿ ਜਦੋਂ ਨਾ ਕੱਲ ਦਾ ਕਹਿਣਾ ਰੋਂਦੀ ਹੈ, ਤੇ ਮੈਂ ਕਹਿੰਦਾ ਵਾਹਿਗੁਰੂ ਕਾ ਮੂਲ ਮੰਤਰਕਾਰ, ਉਹ ਕਹਿੰਦੀ ਮੈਂ ਨਹੀਂ, ਵਾਹਿਗੁਰੂ ਕਹਿਣਾ ਮੇਰਾ ਜਿੱਦਾਂ ਯਕੀਨ। ਉਹ ਬਾਬਾ ਜੀ ਕਥਾ ਸੁਣਾਈ ਜਾਂਦੇ ਉਹਨੂੰ ਸਾਰੀ, ਵੀ ਇਹ ਜੋ ਹੋਣਾ ਸੀ ਇਹ ਹੋ ਕੇ ਰਹਿਣਾ। ਠੀਕ ਨਹੀਂ। ਤੇ ਚਲੋ ਮੈਨੂੰ ਥੋੜ੍ਹਾ ਜਿਹਾ ਹੈਗਾ, ਉਹ ਹੈ ਉਹਨੂੰ ਵੀ, ਪਰ ਜਿੱਦਾਂ ਕਹਿ ਲਓ ਕੋਈ ਮਾਂ, ਆਪਾਂ ਅੱਜ ਕੱਲ੍ਹ ਵੀਡੀਓ ਸੁਣ ਲੈਂਦੇ ਵੀ ਮਾਂ ਕਰਦੇ ਰਹਿੰਦੇ, ਯਾਰ ਪਿਓ ਦਾ ਕੋਈ ਨਾਂ ਨਹੀਂ ਲੈਂਦਾ ਜਿਹਦਾ ਇੰਨਾ ਯੋਗਦਾਨ ਆ।
ਪਰ ਮੈਨੂੰ ਇਦਾਂ ਲੱਗਦਾ ਵੀ ਮਾਂ ਦਾ ਜ਼ਿਆਦਾ ਹੈ ਯਾਰ ਥੋੜਾ ਜਿਹਾ, ਠੀਕ ਨਹੀਂ, ਕਿਉਂਕਿ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਉਹ ਮੇਰੀ ਘਰ ਵਾਲੀ ਆ, ਬੇਟੇ ਮੇਰੀ ਦੀ ਮਾਂ ਉਹ ਨਹੀਂ ਕਰ ਸਕਦੀ। ਨਹੀਂ ਕਰ ਸਕਦੇ। ਠੀਕ ਸੋ ਹੁਣ ਅੰਤ ਦੇ ਵਿੱਚ ਮੈਂ ਆਉਣਾ ਤੇਜੀ ਦੇ ਨਾਲ, ਮੈਨੂੰ ਇਹ ਜ਼ਰੂਰ ਦੱਸਿਓ, ਤੁਸੀਂ ਪੰਜਾਬ ਪੁਲਿਸ ਦੇ ਵਿੱਚ ਬੇਸ਼ੱਕ ਸੇਵਾਵਾਂ ਨਿਭਾ ਰਹੇ ਹੋ, ਪੰਜਾਬ ਸਰਕਾਰ ਜਿਹੜੀ ਚਲਾ ਰਹੀ ਹੈ ਮੁਹਿੰਮਾਂ ਕਿ ਅਸੀਂ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਪਿੰਡਾਂ ਦੇ ਵਿੱਚ ਵੀ ਨੌਜਵਾਨਾਂ ਨੇ ਰਲ ਕੇ ਬਣਾਈਆਂ ਹੁੰਦੀਆਂ ਨੇ ਕਮੇਟੀਆਂ ਵੀ ਆਪਾਂ ਨਸ਼ਾ ਦਾ ਕੋੜ ਵੱਢੀਏ, ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੀ ਸਹੀ ਕਾਟ ਕੀ ਹੈ? ਕਿਉਂਕਿ ਤੁਸੀਂ ਉਹ ਸੰਤਾਪ ਹੁਣ ਦੇਖਿਆ ਹੈ, ਹੁਣ ਤੁਹਾਡੇ ਪੁੱਤਰ ਦੀ ਜਿਸ ਤਰੀਕੇ ਦੇ ਨਾਲ ਜਾਨ ਗਈ ਹੈ, ਤਾਂ ਤੁਸੀਂ ਕੋਈ ਦੇਖਦੇ ਹੋ ਐਜ਼ ਏ ਪੁਲਿਸ ਆਫੀਸਰ ਹੋਣ ਦੇ ਨਾਤੇ ਵੀ, ਜਾਂ ਇੱਕ ਇਨਸਾਨ ਹੋਣ ਦੇ ਨਾਤੇ, ਇੱਕ ਪਿਤਾ ਹੋਣ ਦੇ ਨਾਤੇ ਵੀ ਆਪਾਂ ਇਹਦਾ ਹੱਲ ਕਿਵੇਂ ਕੱਢ ਸਕਦੇ ਹਾਂ? ਕਿਉਂਕਿ ਸਰਕਾਰ ਤਾਂ ਜਿਹੜੀ ਚੀਜ਼ ਕਰ ਰਹੀ ਹੈ ਉਹ ਤਾਂ ਸ਼ਾਇਦ ਹਾਥੀ ਦੇ ਦੰਦ ਹੀ ਨੇ, ਤੁਸੀਂ ਜ਼ਿਆਦਾ ਦੱਸ ਸਕਦੇ ਹੋ। ਮੈਂ ਵਾਹਿਗੁਰੂ ਜੀ ਕਿਸੇ ਖਾਸ ਪਾਰਟੀ ਦੀ ਸਰਕਾਰ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ, ਸਾਰੇ ਹੀ ਇਹੀ ਵਿੱਚ, ਮੈਂ ਵੀ ਅਸੀਂ ਸਾਰੇ ਕਸੂਰਵਾਰ ਹਾਂ, ਠੀਕ ਹੈ ਜੀ। ਤੇ ਪਰ ਅਸੀਂ ਇੱਕ ਇਹ ਚੀਜ਼ ਨੂੰ ਮਹਿਸੂਸ ਕਰਦੇ ਹਾਂ ਵੀ ਜੇ ਪਿੱਛੇ ਬਿਮਾਰੀ ਚੱਲੀ ਸੀ ਕਿਹੜੀ, ਕਰੋਨਾ 'ਚ ਘਰੋਂ ਬਾਹਰ ਬੰਦੇ ਨਿਕਲਣੇ ਬੰਦ ਹੋ ਗਏ ਸੀ ਜੀ, ਕਿੰਨਾ ਡਰ ਸੀ ਪੁਲਿਸ ਦਾ, ਪ੍ਰਸ਼ਾਸਨ ਦਾ, ਦੁਨੀਆ ਨੂੰ ਇਦਾਂ ਕੈਦ ਕਰ ਦਿੱਤਾ ਸੀ, ਜਾਮ ਹੋ ਗਏ ਨਾ ਦੁਨੀਆ ਸਾਰੀ। ਤੇ ਇਹ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ? ਨਸ਼ਾ ਵੀ ਤਾਂ ਬੰਦ ਹੋ ਹੀ ਸਕਦਾ, ਠੀਕ ਹੈ, ਇਸ ਕਰਕੇ ਹੋ ਸਕਦਾ। ਪਰ ਜਿੱਦਾਂ ਉਹ ਇਹ ਵੈਸੇ ਇੱਕ ਦੂਜੇ ਨੂੰ ਬਲੇਮ ਕਰਦੀਆਂ ਹੁੰਦੀਆਂ ਪਾਰਟੀਆਂ ਵੀ ਇਹ ਨੀਤ ਨਹੀਂ ਹੈਗੀ, ਇਦਾਂ ਦੀ ਕੋਈ ਗੱਲ ਕਰਦੇ ਹੁੰਦੇ ਆ, ਪਰ ਮੈਂ ਨਹੀਂ ਕਹਿੰਦਾ ਵੀ ਨੀਤ ਨਹੀਂ ਹੈਗੀ, ਨੀਤ ਚਲੋ ਹੈਗੀ ਆ ਸਰਕਾਰਾਂ ਦੀ, ਪਰ ਹੋ ਸਕਦਾ ਸਫਲ ਨਹੀਂ ਹੋਣ ਦੇ। ਤੇ ਵੈਸੇ ਜਿੱਦਾਂ ਹੁਣ ਚੱਲ ਰਹੀਆਂ ਚਰਚਾਵਾਂ ਬੜੀਆਂ, ਸ਼ਾਇਦ ਕਿਤੇ ਮਹਾਰਾਜ ਕਿਰਪਾ ਕਰ ਹੀ ਦੇਣ ਜੀ। ਹਾਂਜੀ ਹਾਂਜੀ। ਸੋ ਤੁਹਾਡੇ ਪਿੰਡ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਤੁਹਾਡੀ ਘਰੋਂ ਜਿਹੜੇ ਨੇ ਉਹ ਸਰਪੰਚ ਨੇ, ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦਾ ਬੋਲਬਾਲਾ ਕਿੰਨਾ ਕੁ ਹੈ? ਵਾਹਿਗੁਰੂ ਜੀ, ਮੈਂ ਤਾਂ ਜ਼ਿਆਦਾ ਸਮਾਂ ਵੈਸੇ ਡਿਊਟੀ 'ਤੇ ਰਹਿਣਾ, ਜਿੱਦਾਂ ਮੈਨੂੰ ਬਾਹਲੀ ਭਾਵੇਂ ਨਹੀਂ ਜਾਣਕਾਰੀ, ਪਰ ਜਦੋਂ ਮੇਰੀ ਮਿਸਿਸ ਦੀ ਘਰ ਹੁੰਦੀ ਮੈਂ ਵੀ ਘਰ ਹੁੰਨਾ, ਪਿੰਡ ਦੇ ਲੋਕ ਕਈ ਵਾਰੀ ਆਪਣਾ ਦੁੱਖ ਸੁੱਖ ਲੈ ਕੇ ਆਉਂਦੇ ਆ, ਮੇਰੀ ਘਰ ਵਾਲੀ ਨੂੰ ਸੁਣਾਉਂਦੇ ਆ, ਸਰਪੰਚ ਆਪਣੀ ਨੂੰ, ਉਹਦੇ 'ਚ ਮੈਂ ਉਹਨਾਂ ਕੋਲ ਸੁਣਦਾ ਇਹ ਗੱਲਾਂ ਵੀ ਪਿੰਡ 'ਚ ਸਰਪੰਚ ਸਾਹਿਬ ਨਸ਼ਾ ਬੜਾ ਆ, ਮੇਰੀ ਘਰ ਵਾਲੀ ਨੂੰ ਕਹਿੰਦੇ ਆ ਵੀ ਤੁਸੀਂ ਕੁਛ ਕਰੋ। ਤੇ ਪਰ ਮੈਨੂੰ ਹਾਲੇ ਸਮਝ ਨਹੀਂ ਲੱਗਦੀ ਵੀ ਸਰਪੰਚਾਂ ਦੇ ਕੋਲ ਇੰਨੀ ਪਾਵਰ ਹੈਗੀ ਖਤਮ ਕਰਨ ਦੀ। ਤਾਂ ਦੂਜੇ ਪਾਸੇ ਇਹ ਲਾ ਲਓ ਵੀ ਸਰਪੰਚ ਤੇ ਵਿਚਾਰਾ ਆਪ ਹੀ ਲੜਨ ਦੇ ਆਪਣੇ ਪਰਿਵਾਰ ਨੂੰ ਲੈ ਕੇ, ਬੱਚੇ ਨੂੰ ਆਪਣੇ ਨੂੰ ਬਚਾਉਣ ਵਾਸਤੇ ਆਪ ਹੀ ਜਦੋਜਹਿਦ ਕਰਨ ਦੇ ਆ, ਉਹਨੇ ਹਲੇ ਉਹਦਾ ਦੂਜੇ ਪਾਸੇ ਵਿਚਾਰੇ ਦਾ ਖਿਆਲ ਹੀ ਨਹੀਂ ਗਿਆ। ਵੈਸੇ ਬਜ਼ੁਰਗੋ ਬਹੁਤ ਸਾਰੀਆਂ ਤਾਕਤਾਂ ਨੇ ਪੰਚਾਇਤਾਂ ਦੇ ਕੋਲ, ਉਹ ਗ੍ਰਾਮ ਸਭਾ ਦੇ ਵਿੱਚ ਮਤੇ ਪਾ ਕੇ ਪਿੰਡਾਂ ਦੇ ਵਿੱਚ ਇਦਾਂ ਦੇ ਲੋਕ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦਾ ਸਮਾਜਿਕ ਬਾਈਕਾਟ ਕਰ ਸਕਦੇ ਨੇ, ਜਾਂ ਉਹਨਾਂ ਨੂੰ ਰੋਕ ਲਾ ਸਕਦੇ ਨੇ, ਉਹਨਾਂ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਾ ਸਕਦੇ ਨੇ, ਜਾਂ ਫਿਰ ਸਰਕਾਰ ਦੇ ਉੱਤੇ ਤੱਕ ਜੇ ਹੱਥ ਪੈਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ। ਚਲੋ ਹੁਣ ਤੁਸੀਂ ਆਪਣੇ ਵਿਰਲਾਪ ਦੇ ਵਿੱਚੋਂ ਪਰਿਵਾਰ 'ਚ ਇਹ ਚੀਜ਼ ਹੈ ਉਹ ਤੁਸੀਂ ਕਰੋਗੇ ਆਉਣ ਵਾਲੇ ਸਮੇਂ 'ਚ, ਸਾਨੂੰ ਉਮੀਦ ਹੈ, ਕਿਉਂਕਿ ਹੁਣੇ ਪੰਚਾਇਤਾਂ ਬਣੀਆਂ ਨੇ, ਹਾਲੇ ਤਾਂ ਪੂਰੇ ਚਾਰਜ ਵੀ ਨਹੀਂ ਮਿਲੇ। ਸੋ ਅੰਤ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਇਹ ਸੰਤਾਪ ਨੂੰ ਹੰਢਾ ਰਹੇ ਨੇ, ਜਿਨ੍ਹਾਂ ਦੇ ਬੱਚੇ ਨਸ਼ਿਆਂ 'ਚ ਪਏ ਹੋਏ ਨੇ, ਉਹਨਾਂ ਨੂੰ ਅੰਤ 'ਚ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਤੁਹਾਡਾ ਪੁੱਤ ਤਾਂ ਜਹਾਨ ਤੋਂ ਚਲਿਆ ਗਿਆ, ਪਰ ਬਹੁਤ ਸਾਰੇ ਲੋਕ ਹਾਲੇ ਵੀ ਬਿਰਲਾਪ 'ਚ ਨੇ, ਉਹ ਦੇਖਦੇ ਨੇ ਸਾਡੇ ਬੱਚੇ ਸਾਡੇ ਨਾਲ ਹੀ ਕੁੱਟਮਾਰ ਕਰਕੇ ਸਾਡੇ ਤੋਂ ਹੀ ਪੈਸੇ ਮੰਗਦੇ ਨੇ, ਜਾਂ ਅਸੀਂ ਨਹੀਂ ਦਿੰਦੇ ਤਾਂ ਬਾਹਰੋਂ ਕਿਤੋਂ ਲੁੱਟ ਖੋਹ ਕਰਕੇ ਆਪਣਾ ਅਰੇਂਜਮੈਂਟ ਕਰਦੇ ਨੇ ਨਸ਼ੇ ਦਾ। ਉਹਨਾਂ ਨੂੰ ਸੁਨੇਹਾ ਅੰਤ 'ਚ ਕੀ ਦੇਣਾ ਚਾਹੁੰਦੇ ਹੋ ਤੁਸੀਂ? ਸੁਨੇਹਾ ਨੌਜਵਾਨਾਂ ਨੂੰ ਤੇ ਇਹੋ ਹੀ ਆ ਵੀ ਜੇ ਤੁਹਾਨੂੰ ਕੋਈ ਮਾੜਾ ਬੰਦਾ ਲੱਗਦਾ ਨਾ ਯਾਰ, ਮਤਲਬ ਜੇ ਤੁਹਾਨੂੰ ਮੈਂ ਹੁਣ ਤੁਹਾਡੇ ਨਾਲ 2-4 ਦਿਨ 10 ਦਿਨ ਬਿਤਾਵਾਂਗੇ, ਮੈਨੂੰ ਜੇ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਯਾਰ ਗਲਤ ਜੇ ਬੰਦੇ, ਤੇ ਨੌਜਵਾਨਾਂ ਨੂੰ ਉਸ ਗਲਤ ਬੰਦੇ ਦੀ ਸੰਗਤ ਛੱਡ ਦੇਣੀ ਚਾਹੀਦੀ ਹੈ, ਉਹਦਾ ਫੋਨ ਦੂਜਾ ਤੀਜਾ, ਠੀਕ ਨਹੀਂ। ਤੇ ਬਾਕੀ ਜੇ ਰੁਜ਼ਗਾਰ ਵਾਲੇ ਪਾਸੇ ਸਾਨੂੰ ਨੌਜਵਾਨਾਂ ਨੂੰ ਸਾਡੇ ਨੂੰ ਜਾਣਾ ਚਾਹੀਦਾ। ਹੁਣ ਬਾਹਰੋਂ ਪ੍ਰਵਾਸੀ ਆ ਕੇ ਇੱਥੇ ਰੇਹੜੀਆਂ ਲਾ ਕੇ ਹਜ਼ਾਰਾਂ ਰੁਪਈਆ ਕਮਾਉਂਦੇ ਨੇ, ਆਪਣੇ ਬੱਚਿਆਂ ਨੂੰ ਇੱਥੇ B.Tech CA ਪਤਾ ਨਹੀਂ ਕੀ ਉਹ ਕੋਰਸ ਕਰਾਉਂਦੇ ਆ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ, ਤੇ ਸਾਡੇ ਬੱਚੇ ਆਈਲੈਟਸ ਕਰਕੇ ਬਾਹਰ ਤੁਰੇ ਜਾਂਦੇ ਆ। ਇੱਥੇ ਉਹ ਕੰਮ ਹੀ ਨਹੀਂ ਉੱਦਾਂ ਦਾ ਕਰਦਾ। ਹੁਣ ਮੈਂ ਆਪਣੇ ਪਿੰਡ ਜਿੱਦਾਂ ਮੇਰੇ ਨਾਲ ਨਾ ਬਾਹਰਲੇ ਬੰਦੇ ਕੁਛ ਜੁੜੇ ਹੋਏ ਆ, ਅਮਰੀਕਾ ਕੈਨੇਡਾ ਤੋਂ, ਮੇਰੀ ਉਹ ਫੇਸਬੁੱਕ 'ਤੇ ਕੋਈ ਦੁਖੀ ਬੰਦੇ ਨੂੰ ਵੇਖਦੇ ਆ ਤੇ ਫਿਰ ਮੈਨੂੰ ਕਹਿੰਦੇ ਹੁੰਦੇ ਵੀ ਨਿੰਦਰ ਸਿੰਘ ਆਪਣਾ ਸਮਾਂ ਕੱਢ ਕੇ ਯਾਰ ਵੇਖੀ ਇਹਨਾਂ ਨੂੰ ਕੀ ਲੋੜ ਆ। ਜੇ ਮੈਂ ਦੱਸਦਾ ਤੇ ਉਹ ਫਿਰ ਮੈਨੂੰ ਕਹਿ ਦਿੰਦੇ ਵੀ ਜਾ ਕੇ ਉੱਥੇ ਆ ਦੇ ਕੇ ਆ, ਠੀਕ ਹੈ ਜੀ। ਤੇ ਉਸ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ, ਕਈਆਂ ਨੂੰ, ਬੇਟਿਆਂ ਨੂੰ, ਮੁੰਡਿਆਂ ਨੂੰ ਕਿਹਾ ਜਿਹੜੇ ਇਸ ਕੰਮ 'ਚ, ਮੈਂ ਕਿਹਾ ਯਾਰ ਤੁਸੀਂ ਕੋਈ 10-50 ਹਜ਼ਾਰ ਰੁਪਈਆ ਲਾਓ, ਰੇਹੜੀ ਲਾਓ, ਫਰੂਟ ਦੀ ਲਾ ਲਓ, ਤੁਸੀਂ ਨਾ ਕਿ ਸਬਜ਼ੀ ਦੀ ਲਾ ਲਓ, ਵੀ ਜੇ ਸਾਡੇ ਪ੍ਰਵਾਸੀ ਬਾਹਰੋਂ ਬੰਦੇ ਆ ਕੇ ਇੰਨੇ ਕਮਾ ਸਕਦੇ, ਸਾਨੂੰ ਕਿਉਂ ਨਹੀਂ ਕਮਾਏ? ਅਸੀਂ ਕੋਰੇ ਸ਼ਰਮ ਮਹਿਸੂਸ ਕਰਦੇ ਹਾਂ। ਪਰਿਵਾਰ ਵੀ ਉਦਾਂ ਦੀ ਸਪੋਰਟ ਨਹੀਂ ਕਰਦੇ ਕਈ ਵਾਰ। ਹੁਣ ਇੱਕ ਨਾ ਇਹਦੇ ਵਿੱਚ ਗੱਲ ਆ ਗਈ, ਤੁਸੀਂ ਕਹਿਣਾ ਵੀ ਤੁਸੀਂ ਆਪਣੇ ਬੇਟੇ ਨੂੰ ਇਹ ਕੰਮ ਨਹੀਂ ਕਰਾਇਆ, ਕਿਉਂ ਨਹੀਂ ਕਰਾਇਆ? ਨਹੀਂ ਵੀ ਤੁਸੀਂ ਆਪਣੇ ਬੇਟਿਆਂ ਨੂੰ ਰੇਹੜੀ ਕਿਉਂ ਲਾ ਕੇ ਦਿੱਤੀ? ਇਹ ਨਾ ਇੱਕ ਮਾਈਂਡ ਸੈੱਟ ਹੋਇਆ ਆਪਣੇ ਨੌਜਵਾਨੀ ਦਾ, ਇੱਥੇ ਬਾਹਰ ਜਾਣਾ
ਬਾਹਰ ਪਤਾ ਨਹੀਂ ਕੀ ਵੇਖਿਆ ਹੋਇਆ ਉਹਨਾਂ ਨੇ, ਜਿੱਦਾਂ ਬਾਹਰੋਂ ਸਾਡੇ ਬੱਚੇ ਆ ਜਾਂਦੇ, ਕਿਤੇ ਆਜ਼ਾਦੀ ਆ ਬਾਹਰ ਥੋੜੀ ਜੀ। ਇੱਕ ਦੇਖੋ ਉੱਥੇ ਦੇਖੀ ਵਾਲਾ ਬੱਚਿਆਂ ਨੂੰ ਆਜ਼ਾਦੀ ਦੇ ਨਾਲ, ਤੇ ਦੂਜੇ ਜਿੱਦਾਂ ਬਾਹਰੋਂ ਬੰਦੇ ਆਉਂਦੇ ਨੇ, ਪਤਾ ਨਹੀਂ ਉੱਥੇ ਕਿੱਦਾਂ ਕਮਾਈਆਂ ਕੀਤੀਆਂ ਹੁੰਦੀਆਂ। ਇੱਥੇ 5-10 ਦਿਨ ਜਦੋਂ ਛੁੱਟੀ ਆਉਣਾ, ਫੋਰਚੂਨਰ ਤੇ ਘੁੰਮ ਚਾਨਾ ਛੂਨਾ ਜੀਆਂ ਪਾ ਕੇ ਸਾਡੇ ਬੱਚੇ ਕਹਿੰਦੇ ਭੈਣ 'ਚ ਪੈਸੇ ਉੱਥੇ ਫਿਰ ਬਹੁਤ ਆ। ਤੇ ਮੇਰੇ ਬੇਟੇ ਵੀ ਜਿੱਦ ਕਰਦੇ ਸੀ, ਮੈਂ ਜਦ ਕਿ ਛੋਟੇ ਬੇਟੇ ਨੂੰ ਇਹਨੂੰ ਪਹਿਲਾਂ ਭੇਜਿਆ ਜੀ, ਵੱਡੇ ਬੇਟੇ ਨੂੰ ਮੈਂ ਚਾਹਿਆ ਸੀ ਵੀ ਮੇਰਾ ਬੇਟਾ ਵੱਡਾ, ਇਹਦਾ 6 ਫੁੱਟ 2 ਇੰਚ ਕਰ ਦਿਆ, ਛੋਟੇ ਦਾ 6 ਫੁੱਟ 2 ਇੰਚ ਕੱਦ ਦੇ ਸੀਗੇ ਇਹ। ਹਾਂ, ਵੱਡੇ ਮੇਰੇ ਬੇਟੇ ਦਾ 6 ਫੁੱਟ 3 ਇੰਚ ਸੀ। ਇਹ ਥੋੜਾ ਜਿਹਾ ਮਾੜੀ ਸੰਗਤ 'ਚ ਪੈਣ ਕਰਕੇ ਇਹਨੂੰ ਮੈਂ ਕੋਸ਼ਿਸ਼ ਕੀਤੀ ਯਾਰ ਬਾਹਰ ਇਹਨੂੰ ਕਰ ਦਈਏ, ਸ਼ਾਇਦ ਉੱਥੇ ਸੇਫ ਹੋ ਜਾਏ। ਤੇ ਚਲੋ 10 ਸਾਲ ਸੇਫ ਰਿਹਾ। ਇਹ ਵੀ ਗੱਲ ਹੁੰਦੀ ਹੈ, ਤੁਸੀਂ ਬਹੁਤ ਚੰਗਾ ਮੁੱਦਾ ਇਹ ਚੱਕਿਆ ਵੀ ਰੇੜੀ ਲਵਾ ਦਈਏ ਇੱਥੇ। ਉਹ ਵੀ ਮੁੱਦਾ ਹੁੰਦਾ ਹੈ ਨਾ, ਇੱਥੇ ਰੇੜੀ ਲੱਗੀ ਹੋਊਗੀ, ਉਹ ਤੋਂ ਉਹੀ ਪਿੰਡ ਦੇ ਜਾਂ ਬਾਹਰਲੇ 100 ਬੰਦੇ ਗਲਤ ਆਉਣਗੇ, ਉਹਨੂੰ ਨਸ਼ਾ ਦੇਣਗੇ। ਬਾਹਰ ਇਸ ਗੱਲ ਤੋਂ ਤਾਂ ਬਚਾ ਰਹਿੰਦਾ ਹੈ ਨਾ। ਵਾਹਿਗੁਰੂ ਜੀ, ਪਿੱਛੇ ਜੇ ਸਾਡੇ ਲਾਗੇ ਇੱਕ ਨਾ ਪੈਟਰੋਲ ਪੰਪ ਵਿਕਿਆ। ਹਾਂਜੀ, ਮੈਂ ਮੈਂ ਆਪਣੇ ਬੇਟੇ ਨਾਲ ਗੱਲ ਕੀਤੀ, ਮੈਂ ਕਿਹਾ ਪੁੱਤ ਇੱਥੇ ਪੈਟਰੋਲ ਪੰਪ ਇਦਾਂ ਦਾ ਵਿਕਿਆ ਕੋਈ, ਤੇ ਮੈਨੂੰ ਕਹਿੰਦਾ ਡੈਡੀ ਤੁਸੀਂ ਇਸ ਚੀਜ਼ ਦਾ ਖਿਆਲ ਕਰਨਾ ਸੀ ਵੀ ਆਪਾਂ ਲੈ ਲੈਂਦੇ। ਤੇ ਮੈਨੂੰ ਕਹਿੰਦਾ ਕੋਈ ਪੈਲਸ ਹੋਵੇ ਜਾਂ ਕੋਈ ਇਦਾਂ ਦਾ ਪੁੱਤ ਖਿਆਲ ਡੈਡੀ ਕਰਿਆ ਕਰੋ ਵੀ ਅਸੀਂ ਇੱਥੇ ਆ ਜਾਈਏ। ਉਹ ਮੈਂ ਜਦੋਂ ਆਪਣੀ ਘਰਵਾਲੀ ਨਾਲ ਵਿਚਾਰ ਕੀਤਾ, ਉਹ ਕਹਿੰਦੀ ਇੱਥੋਂ ਮੈਂ ਹੀ ਕੱਢਿਆ ਉਹਨਾਂ ਨੂੰ, ਇੱਥੇ ਤੁਸੀਂ ਫੇਰ ਲੈ ਉਹਨਾਂ ਨੂੰ ਨਰਕ 'ਚ। ਉਹ ਕਹਿੰਦੀ ਨਹੀਂ ਇਹ ਨਹੀਂ ਕਰਨਾ ਉੱਥੇ ਕੰਮ, ਉੱਥੇ ਇੱਥੇ ਵੇਖੋ ਪੈਲਸ ਲੈ ਲੈਣ, ਪੈਟਰੋਲ ਪੰਪ ਲੈਣ, ਅੰਦਰ ਏਸੀ ਲੱਗੇ ਦੇ ਵਿੱਚ ਬਹਿ ਕੇ ਨਜ਼ਾਰੇ ਨਾਲ ਰੋਟੀ ਖਾ ਸਕਦੇ ਆ। ਉੱਥੇ ਸਰੀਏ ਦਾ ਕੰਮ ਕਰਦੇ ਆ। ਮੇਰੇ ਬੇਟਿਆਂ ਦੇ ਭਾਜੀ ਹੱਥਾਂ ਦੇ ਛੇਪਾਂ ਬਦਲ ਗਈਆਂ, ਹਾਂਜੀ, ਅੰਗੂਠੇ ਤੇ ਨਾ ਭਾਰਾ ਕੰਮ ਕਰਕੇ, ਮਿਹਨਤ ਕਰ ਕਰਕੇ ਸਰੀਰ ਦਾ ਸ਼ੇਪ ਹੀ ਬਦਲ ਗਈ। ਪਰ ਸਾਨੂੰ ਉਹ ਮਨਜ਼ੂਰ ਆ ਕਿਉਂਕਿ ਉੱਥੇ ਬੱਚੇ ਥੋੜੇ ਸੁਰੱਖਿਅਤ ਆ। ਹੋਰ ਪਰਿਵਾਰਕ ਜੀ ਵੀ ਅਮਨਦੀਪ ਹੋਣਾ ਦੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਅਮਨਦੀਪ ਸਿੰਘ ਦਾ ਮਾਮਾ ਜੀ ਹਾਂ ਜੀ। ਤੇ ਮੇਰੀ ਇਹ ਬੇਨਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੂੰ, ਇੱਕ ਬੇਨਤੀ ਕਰਨ ਵਾਸਤੇ ਹੀ ਮੈਂ ਕੈਮਰੇ ਦੇ ਸਾਹਮਣੇ ਆਇਆ ਵੀ ਉਹ ਪੰਜਾਬ ਦੇ ਮਾਲਕ ਨੇ। ਜੋ ਦੁੱਖ ਦਾ ਸਮਾਂ ਸਾਡੇ ਘਰ ਆਇਆ, ਸਾਡੇ ਘਰ ਦਾ ਜੀ ਚਲਿਆ ਗਿਆ ਇੱਕ ਮਾੜੀ ਸੰਗਤ ਦੇ ਕਾਰਨ, ਇੱਕ ਨਸ਼ੇ ਦੇ ਕਾਰਨ, ਵੀ ਭਗਵੰਤ ਸਿੰਘ ਮਾਨ ਪੰਜਾਬ ਦੇ ਮਾਲਕ ਨੇ, ਉਹਨਾਂ ਦਾ ਇਹ ਘਰ ਆ। ਤੇ ਸਾਡੇ ਇਹ ਭਾਈ ਆ ਜੀ ਨਰਿੰਦਰ ਸਿੰਘ ਨੇ, ਇਹਨਾਂ ਦੇ ਉਹ ਬੇਟੇ ਸਨ। ਇਹਨਾਂ ਨੇ ਸਾਨੂੰ ਇੱਥੋਂ ਫੋਨ ਕੀਤਾ, ਅਮਨਦੀਪ ਸਿੰਘ ਨੇ ਖੁਦ ਫੋਨ ਕੀਤਾ ਜੋ ਚੜ੍ਹਾਈ ਕੀਤੇ ਨੇ, ਤੇ ਗਗਨਦੀਪ ਸਿੰਘ ਇਹਨਾਂ ਦੇ ਬੇਟੇ ਨੇ ਫੋਨ ਕੀਤਾ, ਕਹਿੰਦੇ ਵੀ ਆਪਾਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਉਣੀਆਂ ਨੇ। ਤੇ ਜਦੋਂ ਸਾਡਾ ਅਕਾਲੀ ਦਲ ਤੋਂ ਤੇ ਕਾਂਗਰਸ ਤੋਂ ਮਨ ਭਰ ਗਿਆ ਵੀ ਇਹ ਪੰਜਾਬ ਦੇ ਭਲੇ ਵਾਸਤੇ ਕੋਈ ਇਹਨਾਂ ਨੇ ਚੰਗਾ ਉਦਮ ਨਹੀਂ ਕੀਤਾ, ਤੇ ਅਸੀਂ ਫਿਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਚੁਣਿਆ। ਸਾਡਾ ਸਾਰਾ ਪਿੰਡ, ਪਹਿਲਾਂ ਸਾਡੇ ਚਾਚਾ ਜੀ ਦੇ ਬੇਟੇ ਵੀ ਬੋਲ ਕੇ ਗਏ ਆ, ਸਾਡਾ ਸਾਰਾ ਪਿੰਡ, ਸਾਡੇ ਆਪ ਦੇ ਪਰਿਵਾਰ ਨੇ, ਸਾਡਾ ਢਿੱਲੋਂ ਗੋਤ ਆ, ਸਾਡੇ ਢਿੱਲੋਂ ਪਰਿਵਾਰ ਨੇ, ਸਾਰੇ ਨੇ, ਅਸੀਂ ਸਰਦਾਰ ਭਗਵੰਤ ਸਿੰਘ ਦੀ ਜੋ ਪਾਰਟੀ ਆਮ ਆਦਮੀ ਪਾਰਟੀ ਨੂੰ ਚੁਣਿਆ ਵੀ ਇਹ ਪੰਜਾਬ ਦੇ ਲਈ ਕੁਝ ਚੰਗਾ ਕਰਨ। ਪਰ ਉਹਨਾਂ ਨੇ ਚੰਗਾ ਕੀਤਾ, ਮੈਂ ਉਹੀ ਜਾਣਨਾ ਚਾਹੁੰਦਾ ਸੀ। ਇੱਕ ਵਾਰੀ ਇਹ ਜ਼ਰੂਰ ਦੱਸਿਓ ਵੀ ਹੁਣ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੇ ਨੇ ਉਹ, ਤੁਹਾਨੂੰ ਕੀ ਲੱਗਦਾ ਕਿ ਉਹ ਸਫਲ ਹੈ ਜਾਂ ਅਸਫਲ ਹੈ? ਕਿਉਂਕਿ ਕਿਸੇ ਦਾ ਘਰ ਢਾਹ ਦੇਣਾ ਜਾ ਕੇ, ਪਹਿਲਾਂ ਤਾਂ ਉਹਨੂੰ ਦੁਨਿਆਵੀ ਅਦਾਲਤ ਨਹੀਂ ਮਨਜ਼ੂਰੀ ਦਿੰਦੀ ਕਿ ਤੁਸੀਂ ਕਿਸੇ ਦਾ ਘਰ ਢਾਹ ਸਕਦੇ ਹੋ। ਦੂਸਰੇ ਨੰਬਰ ਤੇ ਜਿਹਨੂੰ ਵੀ ਫੜਦੇ ਨੇ, ਗੋਲੀਆਂ ਫੜਦੇ ਨੇ ਜਾਂ ਹੋਰ ਸਿੰਥੈਟਿਕ ਡਰੱਗ ਕਿਸੇ ਤੋਂ ਫੜਦੇ ਨੇ, ਉਹ ਬੰਦਾ ਕਹਿੰਦੇ ਲੋਕ ਦੱਸਦੇ ਨੇ, ਅਸੀਂ ਨਹੀਂ ਜਾਣਦੇ, ਲੋਕ ਕਹਿੰਦੇ ਨੇ ਵੀ ਦੂਏ ਦਿਨ ਬੰਦਾ ਬਾਹਰ ਆਇਆ ਹੁੰਦਾ, ਉਹ ਫੇਰ ਨਸ਼ਾ ਹੋਰ ਧੜੱਲੇ ਨਾਲ ਵੇਚ ਰਿਹਾ ਹੁੰਦਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਚਲਾਈਆਂ ਜਾ ਰਹੀਆਂ ਨੇ, ਇਹਨੂੰ ਪ੍ਰਚਾਰਿਆ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਕਰਕੇ ਜਾ ਰਿਹਾ ਵੀ ਅਸੀਂ ਇੰਨੇ ਜੋ ਲੋਕ ਫੜ ਲਿਆ, ਇੰਨੇ ਕਿਲੋ ਨਸ਼ਾ ਫੜ ਲਿਆ। ਪਰ ਤੁਹਾਨੂੰ ਲੱਗਦਾ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਸਾਡੇ ਬੱਚਿਆਂ ਨੇ ਆਪ ਸਾਨੂੰ ਕਿਹਾ ਵੀ ਫਲਾਣੇ ਬੰਦੇ ਨੂੰ ਵੋਟ ਪਾਉਣੀ ਹੈ, ਠੀਕ ਹੈ, ਤੁਸੀਂ ਪਾਈ ਹੈ, ਉਹ ਠੀਕ ਹੈ, ਪਰ ਤੁਹਾਨੂੰ ਲੱਗਦਾ ਕਿ ਧਰਾਤਲ ਤੇ ਜਿਸ ਉਮੀਦ ਨਾਲ ਤੁਸੀਂ ਉਹ ਸਾਰਾ ਕੰਮ ਕੀਤੇ ਸੀ ਉਸ ਦਾ ਅਸਰ ਹੋਇਆ ਜਾਂ ਨਹੀਂ? ਹਾਂਜੀ, ਬੇਨਤੀ ਹੈ ਵੀ ਜੀ ਅਸੀਂ ਦੇਖੋ ਜਿਸ ਉਮੀਦ ਦੇ ਨਾਲ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਚੁਣਿਆ ਸੀਗਾ, ਉਹਦਾ ਅੱਜ ਨਤੀਜਾ ਤੁਹਾਡੇ ਸਾਹਮਣੇ ਹੈ ਵੀ ਜੋ ਕੁਝ ਉਹ ਪਾਰਟੀਆਂ ਨੇ ਕੀਤਾ ਸੀ ਉਹੀ ਕੁਝ ਇਹ ਕਰ ਰਹੇ ਆ। ਫਿਰ ਬਦਲਾਵ ਕੀ ਆਇਆ, ਤਬਦੀਲੀ ਕੀ ਹੋਈ, ਪੰਜਾਬ ਦਾ ਭਲਾ ਕੀ ਹੋਇਆ? ਜਿਹੜੇ ਦੁੱਖ ਦੇ ਵਿੱਚ ਪਹਿਲਾਂ ਪੰਜਾਬ ਸੀ, ਨਸ਼ਿਆਂ ਦੇ ਵਿੱਚ ਲੋਕਾਂ ਦੇ ਪੁੱਤ ਮਰ ਰਹੇ ਸੀ, ਕੋਈ ਖੇਤ ਦੇ ਵਿੱਚ ਰਹਿ ਜਾਂਦਾ, ਕੋਈ ਰਸਤੇ ਦੇ ਵਿੱਚ ਰਹਿ ਜਾਂਦਾ। ਅੱਜ ਸਾਡਾ ਪੁੱਤ ਅਮਨਦੀਪ ਸਿੰਘ 6 ਫੁੱਟ ਤੇ 2 ਇੰਚ ਕੱਦ ਸੀ, ਅੱਜ ਸਾਡੇ ਹੱਥਾਂ ਦੇ ਵਿੱਚੋਂ ਚਲਿਆ ਗਿਆ। ਤੇ ਅਸੀਂ ਕੀ ਸਮਝੀਏ ਵੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਸੀਂ ਚੁਣ ਕੇ ਵੀ ਅਸੀਂ ਚੰਗਾ ਕੀਤਾ ਜਾਂ ਮਾੜਾ? ਮਾਰਕਾ ਮਾਰ ਲਿਆ? ਕੋਈ ਮਾਰਕਾ ਨਹੀਂ ਮਾਰਿਆ ਜੀ। ਉਹ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਆ, ਕਬੀਰ ਦੀਨ ਗਵਾਇਆ ਦੁਨੀ ਸਿਓ,
ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਅਸੀਂ ਆਪਣੇ ਹੱਥਾਂ ਦੇ ਵਿੱਚ ਕੁਹਾੜਾ ਲੈ ਕੇ ਅਸੀਂ ਆਪਦੇ ਹੀ ਪੈਰਾਂ ਦੇ ਵਿੱਚ ਮਾਰਿਆ। ਤੇ ਸੋ ਇਹ ਬੇਨਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੂੰ, ਲਾਸਟ ਦੇ ਵਿੱਚ ਮੈਂ ਬੇਨਤੀ ਕਰਦਾ ਵੀ ਉਹ ਪੰਜਾਬ ਦੇ ਮਾਲਕ ਨੇ, ਵੀ ਜਿਵੇਂ ਸਾਡੇ ਘਰ ਦੇ ਵਿੱਚ ਹੁਣ ਦੁੱਖ ਦਾ ਸਮਾਂ ਆਇਆ, ਸਾਡਾ ਪੁੱਤ ਸਾਡੇ ਘਰੋਂ ਚਲਿਆ ਗਿਆ, ਸਾਡੇ ਵਿੱਚੋਂ ਚਲਿਆ ਗਿਆ, ਉਹ ਕਦੇ ਸਾਨੂੰ ਮਿਲਣਾ ਨਹੀਂ, ਵੀ ਇਹ ਕੰਮ ਕਿਸੇ ਹੋਰ ਦੇ ਘਰ ਦੇ ਵਿੱਚ ਨਾ ਹੋਵੇ, ਵੀ ਜਿੰਨਾ ਵੀ ਛੇਤੀ ਹੋ ਸਕਦਾ ਹੈ ਇਹ ਨਸ਼ਿਆਂ ਨੂੰ ਨੱਥ ਪਾਈ ਜਾਵੇ ਤੇ ਜੋ ਨਸ਼ਾ ਤਸਕਰ ਨੇ, ਵੇਚਦੇ ਨੇ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਜਿਵੇਂ ਹੁਣ ਕਿਸਾਨਾਂ ਦਾ ਧਰਨਾ ਪੰਜਾਬ ਸਰਕਾਰ ਚੁੱਕਣ ਤੇ ਆਈ ਤੇ 2 ਮਿੰਟਾਂ ਦੇ ਵਿੱਚ ਚੁੱਕਿਆ ਗਿਆ, ਤੇ ਜਦੋਂ ਪੰਜਾਬ ਸਰਕਾਰ ਆਪਣੀ ਆਈ ਤੇ ਕਰੋਨਾ ਦੇ ਵਿੱਚੋਂ ਕੋਈ ਬਾਹਰ ਨਹੀਂ ਨਿਕਲਿਆ। ਕੀ ਗੱਲ, ਸਾਡੇ ਉਹ ਮਾਲਕ ਨੇ, ਅਸੀਂ ਉਹਨਾਂ ਤੇ ਰੋਸ ਵੀ ਕਰ ਸਕਦੇ ਹਾਂ। ਸਰਦਾਰ ਭਗਵੰਤ ਸਿੰਘ ਮਾਨ ਤੇ ਉਹ ਨਸ਼ਿਆਂ ਨੂੰ ਨੱਥ ਨਹੀਂ ਪਾ ਸਕਦੇ। ਨਸ਼ਾ ਵੇਚਣ ਵਾਲਾ ਸਵੇਰੇ 9 ਵਜੇ ਫੜਿਆ ਜਾਂਦਾ ਹੈ ਤੇ ਸ਼ਾਮਾਂ ਨੂੰ ਉਹ ਪਿਛਲੇ ਪਹਿਰ ਘਰੇ ਹੁੰਦਾ ਹੈ, ਤੇ ਉਹੀ ਨਸ਼ਾ ਬਜ਼ੁਰਗਾਂ ਦੇ ਦੱਸਣ ਵਾਂਗੂ ਪਟਾਕੇ ਵੀ ਚਲਾਉਂਦੇ ਨੇ, ਫਿਰ ਵੀ ਅਸੀਂ ਬਾਹਰ ਆ ਗਏ। ਹਾਂਜੀ, ਉਹੀ ਨਸ਼ਾ ਵੇਚਣ ਵਾਲਾ ਨਾਲ ਮੰਡੀਰ ਨੂੰ ਲੈ ਕੇ ਜਿਸ ਨਗਰ ਦੇ ਬੱਚਿਆਂ ਨੇ ਇਕੱਠੇ ਹੋ ਕੇ ਉਹਨੂੰ ਫੜਾਇਆ ਹੁੰਦਾ ਹੈ, ਤੇ ਉਹ ਉਹਨਾਂ ਦੇ ਵੱਲ ਅੱਖਾਂ ਕੱਢਦਾ ਵੀ ਜਦੋਂ ਤੁਸੀਂ ਮੈਨੂੰ ਮਿਲ ਗਏ ਤੁਹਾਨੂੰ ਮੈਂ ਮਿਲੂੰਗਾ ਚੰਗੀ ਤਰ੍ਹਾਂ। ਜੀ। ਤੇ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੋ ਬੇਨਤੀ ਹੈ ਵੀ ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਗੁਣ ਧਾਰਨ ਕਰੋ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੋ। ਰਾਜਿਆਂ ਦੇ ਵਿੱਚੋਂ ਇੱਕੋ ਰਾਜੇ ਦਾ ਨਾਮ ਪੰਜਾਬ ਦੀ ਧਰਤੀ ਤੇ ਗੂੰਜਦਾ, ਉਹ ਹੈ ਮਹਾਰਾਜਾ ਰਣਜੀਤ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ। ਤੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਦਾ ਵੀ ਕੋਈ ਧਾਰਮਿਕ ਐਸਾ, ਇਸ ਤੋਂ ਵੱਡਾ ਕੋਈ ਧਰਮ ਨਹੀਂ। ਰਾਜੇ ਦੇ ਲਈ ਉਹਦੀ ਪ੍ਰਜਾ, ਉਹਦੀ ਔਲਾਦ ਦੀ ਨਿਆਂ ਹੁੰਦੀ ਹੈ। ਇਹ ਸਾਰੇ ਅਸੀਂ ਤੁਹਾਡੇ ਬੱਚੇ ਹਾਂ, ਵੀ ਸਾਡੇ ਜਿਹੜੇ ਬੱਚੇ ਗਲਤ ਸੰਗਤ ਦੇ ਵਿੱਚ ਪੈ ਕੇ ਮਾੜੇ ਨਸ਼ੇ ਕਰਕੇ ਸੰਸਾਰ ਦੇ ਵਿੱਚ ਉਹ ਜਾਈ ਜਾ ਰਹੇ ਨੇ, ਤੇ ਪਿੱਛੋਂ ਮਾਪਿਆਂ ਦਾ ਬੁਢੇਪਾ ਰੁਲ ਜਾਂਦਾ, ਉਹ ਕਿਹਦੇ ਸਹਾਰੇ ਤੇ ਜਿਉਣ। ਤੇ ਇਹਦਾ ਜਿਹੜਾ ਸਾਰਾ ਦੁਖਾਂਤ ਹੈ, ਜਿਹੜਾ ਸਾਰਾ ਹੀ ਦੁੱਖ ਹੈ ਤੇ ਰੋਸ ਹੈ, ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਜਾਂਦਾ ਹੈ। ਵੀ ਅਸੀਂ ਉਹਨਾਂ ਨੂੰ ਉਮੀਦ ਕਰਕੇ ਚੁਣਿਆ ਸੀਗਾ, ਪਰ ਉਹ ਵੀ ਉਹਨਾਂ ਰਾਜਿਆਂ ਵਰਗੇ ਨਿਕਲੇ ਜੋ ਰਾਜੇ ਇਸ ਪੰਜਾਬ ਦੇ ਮਾਲਕ ਬਣ ਕਰਕੇ ਪੰਜਾਬ ਦੀਆਂ ਜੜ੍ਹਾਂ ਨੂੰ ਹੀ ਖਾਂਦੇ ਰਹੇ, ਬਾੜਦੀ ਨਹੀਂ। ਪਰ ਅਸੀਂ ਉਮੀਦ ਕਰਕੇ ਉਹਨਾਂ ਨੂੰ ਚੁਣਿਆ ਸੀ। ਅਜੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਸਮਾਂ ਪਿਆ, ਉਹ ਪੰਜਾਬ ਦੇ ਮਾਲਕ ਨੇ। ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜੋ ਸਾਡੇ ਘਰ ਦੇ ਵਿੱਚ ਦੁੱਖ ਆਇਆ ਉਹ ਕਿਸੇ ਹੋਰ ਘਰ ਦੇ ਵਿੱਚ ਨਾ ਆਵੇ। ਬਹੁਤ ਧੰਨਵਾਦ। ਸੋ ਇਹ ਉਹ ਪਰਿਵਾਰ ਹੈ ਜਿਸ ਨੇ ਆਪਣੀ ਸਾਰੀ ਉਹ ਕਹਾਣੀ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਸਮੇਂ ਵਿਰਲਾਪ ਦੇ ਵਿੱਚ ਪਰਿਵਾਰ ਹੈ। ਬੇਸ਼ੱਕ ਇੱਕ ਨੌਜਵਾਨ ਪੁੱਤ ਜਿਸ ਦਾ ਕੱਦ 6 ਫੁੱਟ 2 ਇੰਚ ਸੀ, ਉਹ ਇਹਨਾਂ ਦੇ ਕੋਲੋਂ ਚਲਿਆ ਗਿਆ, ਇਸ ਜਹਾਨ ਤੋਂ ਰੁਖਸਤੀ ਹੋ ਗਈ ਹੈ। ਪਰ ਸਾਡੇ ਮਹਾਪੁਰਸ਼ਾਂ ਨੇ, ਸਾਡੇ ਗੁਰੂਆਂ ਨੇ ਹਮੇਸ਼ਾ ਵੰਗਾਰਿਆ ਹੈ ਸੱਤਾ ਨੂੰ, ਸੱਤਾ ਦੇ ਸਾਹਮਣੇ ਖੜ ਕੇ ਇਹ ਗੱਲ ਕਹੀ ਹੈ ਕਿ ਰਾਜੇ ਸ਼ੀ ਮੁਕੱਦਮ ਕੁੱਤੇ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਘੱਟੋ ਘੱਟ ਕਿਸੇ ਹੋਰ ਲਈ ਨਹੀਂ ਬੋਲ ਸਕਦੇ ਤਾਂ ਆਪਣੇ ਪਰਿਵਾਰ ਤੋਂ ਸ਼ੁਰੂ ਕਰੀਏ, ਆਪਣੇ ਮੁਹੱਲੇ ਤੋਂ ਸ਼ੁਰੂ ਕਰੀਏ, ਆਪਣੇ ਪਿੰਡ ਤੋਂ ਸ਼ੁਰੂ ਕਰੀਏ, ਤੇ ਆਪਾਂ ਆਵਾਜ਼ ਜ਼ਰੂਰ ਬੁਲੰਦ ਕਰੀਏ ਕਿ ਘੱਟੋ ਘੱਟ ਕੁਝ ਹੋਰ ਨਹੀਂ ਹੋ ਸਕਦਾ ਤਾਂ ਸਾਡੇ ਪਿੰਡ ਦੇ ਵਿੱਚੋਂ, ਸਾਡੇ ਮੁਹੱਲੇ ਦੇ ਵਿੱਚੋਂ ਤਾਂ ਨਸ਼ੇ ਦਾ ਕੋਡ ਵੱਢਿਆ ਜਾਵੇ। ਹੌਲੀ ਹੌਲੀ ਗੱਲ ਅੱਗੇ ਤੁਰੂਗੀ। ਇੱਕ ਪਿੰਡ ਤੋਂ 10 ਪਿੰਡ ਹੋਣਗੇ, 10 ਤੋਂ 100 ਹੋਣਗੇ, ਤੇ 12,000 ਤੋਂ ਵੱਧ ਪਿੰਡ ਪੰਜਾਬ ਦੇ ਨਸ਼ੇ ਤੋਂ ਇਸੇ ਤਰੀਕੇ ਮੁਕਤ ਕੀਤੇ ਜਾ ਸਕਦੇ ਨੇ। ਪਿਤਾ ਜੀ ਨੇ ਸਾਰਾ ਕੁਝ ਦੱਸਿਆ। ਬੇਸ਼ੱਕ ਇਸ ਸਮੇਂ ਮੌਜੂਦਾ ਸਮੇਂ ਦੇ ਵਿੱਚ ਵੀ ਉਹ ਸਰਵਿਸ ਦੇ ਵਿੱਚ ਨੇ। ਜਿਸ ਤਰੀਕੇ ਦੇ ਨਾਲ ਪਰਿਵਾਰ ਦੀ ਅਡੋਲਤ ਹੈ, ਜਿਸ ਤਰੀਕੇ ਦੇ ਨਾਲ ਵਿਸ਼ਵਾਸ ਹੈ ਗੁਰੂ ਸਾਹਿਬ ਦੇ ਵਿੱਚ, ਉਹ ਸਾਰੀਆਂ ਗੱਲਾਂ ਤੁਸੀਂ ਉਹਨਾਂ ਦੇ ਕੋਲੋਂ ਸੁਣੀਆਂ ਨੇ। ਸੋ ਆਪਣੇ ਆਪ ਦੇ ਦਿਮਾਗ ਦੇ ਨਾਲ ਇਹਨਾਂ ਚੀਜ਼ਾਂ ਨੂੰ ਸੋਚੋ, ਇਸ ਤੇ ਐਕਸ਼ਨ ਲਓ। ਜ਼ਰੂਰ ਆਪਣੇ ਆਲੇ ਦੁਆਲੇ ਇਹ ਗੱਲ ਕਰੋ ਕਿ ਆਪਾਂ ਨਸ਼ੇ ਨੂੰ ਕਿਵੇਂ ਖਤਮ ਕਰ ਸਕਦੇ ਹਾਂ, ਤੇ ਜਿਹੜੇ ਨਸ਼ੇ ਦੇ ਵਿੱਚ ਨੌਜਵਾਨ ਲੱਗੇ ਹੋਏ ਨੇ ਉਹਨਾਂ ਤੋਂ ਘৃਣਾ ਕਰਨ ਦੀ ਬਜਾਏ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕਰੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।